ਸਤਿ ਸ਼੍ਰੀ ਅਕਾਲ। ਇਸ ਵੇਲੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਰੇਡੀਓ FM AM ਦੇ ਨਾਲ ਰੇਡੀਓ ਸੈਟ ਤੇ ਨੈਟ ਤੇ ਘਰਾਂ ਦੇ ਵਿੱਚ ਫੋਨ ਤੇ ਮੋਬਾਈਲ ਐਪ ਤੇ ਫੇਸਬੁੱਕ YouTube ਤੇ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਜੁੜਾਂਗੇ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਦੇਸ਼ ਦੁਨੀਆ ਪੰਜਾਬ ਦੇ ਵਿੱਚ ਵਾਪਰੀਆਂ ਕੁਝ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਜੁੜਦੇ ਮਿੰਟੂ ਗੁਰਸਰੀਆ ਜੀ ਦੇ ਨਾਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਬਲ ਇੰਡੀਅਨ ਕੰਜ਼ੀਰੈਂਟਨ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ ਜੇਲ੍ਹ ਨਿਊ ਵਾਲੇ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿੰਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਨੰਬਰ ਹੈ 209-277-0113। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559-800-0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਮਿੰਟੂ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜੀ ਖਬਰ ਤੋਂ। ਉਹਨਾਂ ਦੇ ਜਿਹੜੇ ਮੁਖੀ ਆ ਅੰਮ੍ਰਿਤਪਾਲ ਸਿੰਘ, ਉਹਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਜੀ। ਹਾਂਜੀ, ਦੇਖੋ ਇਹ ਕਾਲ ਸੀਗੀ ਈਸਾਈ ਭਾਈਚਾਰੇ ਵੱਲੋਂ, ਕਿਉਂਕਿ ਉਹ ਕਹਿੰਦੇ ਆ ਕਿ ਪ੍ਰਭੂ ਯਿਸੂ ਦਾ ਬਹੁਤ ਅਪਮਾਨ ਕੀਤਾ ਗਿਆ ਪਿਛਲੇ ਦਿਨੀ। ਤੁਹਾਨੂੰ ਪਤਾ ਹੀ ਹੈ ਕਿ ਬਹੁਤ ਵੱਡੇ ਪੱਧਰ ਤੇ ਇੱਥੇ ਧਾਰਮਿਕ ਤੌਰ ਤੇ ਇਸ ਚੀਜ਼ ਨੂੰ ਲੈ ਕੇ ਖਿੱਚਤਾਨ ਚੱਲਦੀ ਪਈ ਹੈ। ਤਾਂ ਉਸ ਚੀਜ਼ ਦੇ ਮੱਦੇਨਜ਼ਰ ਜਿਹੜੇ ਕਿ ਪਿਛਲੇ ਦਿਨਾਂ ਦੀ ਸਟੇਟਮੈਂਟ ਦੇ ਆਪਣੇ ਸਟੇਟਮੈਂਟ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਸਨ, ਤਾਂ ਉਹਨਾਂ ਚੀਜ਼ਾਂ ਦੇ ਮੱਦੇਨਜ਼ਰ ਇਹ ਕਾਲ ਜਿਹੜੀ ਹੈਗੀ ਸੀਗੀ ਅਗਾਊ ਸੀਗੀ। ਤਾਂ ਫਿਰ ਇਹਨਾਂ ਨੇ ਅੱਜ ਇੱਕ ਤੇ ਜਲੰਧਰ ਦੇ ਵਿੱਚ PAP ਚੌਂਕ ਹੈ ਜਿਹੜਾ, ਉੱਥੇ ਜਾਮ ਕੀਤਾ ਸੀਗਾ। ਜਾਮ ਹਾਲਾਂਕਿ ਵਾਹਵਾ ਲਾਈਨਾਂ ਲੱਗੀਆਂ ਕਿਉਂਕਿ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦਾ, ਸਾਰਿਆਂ ਨੂੰ ਪਤਾ ਹੈ ਜੀ। ਪਰ ਬਹੁਤ ਜਲਦੀ ਫਿਰ ਮੁੜ ਕੇ ਪੁਲਿਸ ਵਾਲਿਆਂ ਨੇ ਹਟਾਇਆ ਵੀ, ਕਿਉਂਕਿ ਖਾਸਾ ਲੰਮਾ ਚੌੜਾ ਜਾਮ ਜਦੋਂ ਲੱਗ ਗਿਆ, ਲੋਕ ਪਰੇਸ਼ਾਨ ਹੋ ਗਏ, ਐਂਬੂਲੈਂਸ ਵੀ ਫਸ ਗਏ। ਤਾਂ ਲੋਕਾਂ ਦਾ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਖੈਪੜਨਾ ਹੋ ਜਾਂਦਾ ਹੈ ਪ੍ਰਦਰਸ਼ਨਕਾਰੀਆਂ ਦੇ ਨਾਲ। ਉਧਰ ਅੰਮ੍ਰਿਤਸਰ ਦੇ ਵਿੱਚ ਵੀ ਅਜਿਹਾ ਹੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਤੋ ਇਕੱਠ ਕਰ ਰਹੇ ਨੇ। ਈਸਾਈ ਭਾਈਚਾਰੇ ਦੀ ਮੰਗ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਮੁਕੱਦਮਾ ਹੋਣਾ ਚਾਹੀਦਾ, ਕਿਉਂਕਿ ਉਹਨੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਆ। ਪਰ ਅੰਮ੍ਰਿਤਪਾਲ ਸਿੰਘ ਦਾ ਬਿਆਨ ਉਹ ਤਾਂ ਆਇਆ ਹੀ ਆਇਆ ਜੋ ਪ੍ਰਭੂ ਯਿਸੂ ਦੇ ਸੰਦਰਭ ਦੇ ਵਿੱਚ ਸੀ। ਪਰ ਜੇ ਤੁਸੀਂ ਦੂਜੇ ਪਾਸੇ ਵੇਖੋਗੇ ਤਾਂ ਅੰਮ੍ਰਿਤਪਾਲ ਸਿੰਘ ਨੇ ਜਵਾਬ ਵੀ ਦਿੱਤਾ ਇਹਨਾਂ ਗੱਲਾਂ ਦਾ। ਉਹ ਕਹਿੰਦੇ ਕਿ ਦੇਖੋ ਗੱਲ ਇਹ ਹੈ ਕਿ ਜੇਲ੍ਹ ਤੋਂ ਮੈਂ ਨਹੀਂ ਡਰਦਾ, ਤੁਸੀਂ ਮੁਕੱਦਮਾ ਕਰਨਾ ਮੁਕੱਦਮਾ ਕਰ ਦੋ, ਜੇਲ੍ਹ 'ਚ ਭੇਜਣਾ ਜੇਲ੍ਹ 'ਚ ਭੇਜ ਦੋ, ਕੋਈ ਚੱਕਰ ਹੀ ਨਹੀਂ, ਕੋਈ ਫਰਕ ਨਹੀਂ ਪੈਂਦਾ। ਤਾਂ ਕਹਿਣਾ ਇਹ ਆ ਕਿ ਬਈ ਜਦੋਂ ਤੁਸੀਂ ਕਿਸੇ ਦੇ ਗੁਰੂਆਂ ਨੂੰ ਸ਼ੈਤਾਨ ਕਹੋਗੇ ਜਾਂ ਏਦਾਂ ਕਹੋਗੇ ਤਾਂ ਫਿਰ ਜਵਾਬ ਤਾਂ ਤੁਹਾਨੂੰ ਮਿਲਣਾ, ਸੱਚ ਫਿਰ ਕੌੜਾ ਹੁੰਦਾ ਹੈ। ਤਾਂ ਮਤਲਬ ਤੇ ਦੋਹਾਂ ਪਾਸਿਆਂ ਤੋਂ, ਹਾਲਾਂਕਿ ਮੈਂ ਉਸ ਬਿਆਨ ਨੂੰ ਨਹੀਂ ਸੁਣਿਆ ਜਿਹਦੇ ਵਿੱਚ ਈਸਾਈਆਂ ਨੇ ਕੋਈ ਪਹਿਲ ਕਦਮੀ ਇਹੋ ਜਿਹੀ ਕੀਤੀ ਹੋਵੇ, ਮੈਂ ਕਮ ਸੇ ਕਮ ਨਹੀਂ ਸੁਣਿਆ। ਮੈਂ ਬਿਆਨ ਨੂੰ ਕੋਟ ਕਰਨੇ ਪਰ ਮੈਂ ਉਹ ਨਹੀਂ ਸੁਣਿਆ। ਤਾਂ ਖੈਰ ਉਹਦੇ ਵਿੱਚ ਹੁਣ ਦੇਖੋ, ਉਹ ਆਪਦੀ ਥਾਂ ਤੇ ਉਹ ਆਪਦੀ ਥਾਂ ਤੇ, ਦੋਨੇ ਆਪੋ ਆਪਣੀ ਥਾਂ ਤੇ ਸਹੀ ਦੱਸ ਰਹੇ ਨੇ, ਇੱਕ ਦੂਜੇ ਨੂੰ ਗਲਤ ਦੱਸ ਰਹੇ ਨੇ। ਤਾਂ ਵੀਡੀਓ ਪੈਣ ਦਾ ਵੀ ਸਿਲਸਿਲਾ ਸ਼ੁਰੂ ਹੋ ਗਿਆ। ਉਹ ਵਿੱਕੀ ਥਾਮਸ ਇੱਕ ਪਹਿਲਾਂ ਉਹਦਾ ਝੁਕਾਅ ਸਿੱਖੀ ਵੱਲ ਵੀ ਕਾਫੀ ਦੇਖਿਆ ਗਿਆ ਸੀਗਾ, ਉਹਨੇ ਵੀ ਕਾਫੀ ਗਰਮਜੋਸ਼ੀ ਦੇ ਨਾਲ, ਅੱਜ ਕੱਲ ਇੱਕ ਇਹ ਵੀ ਹੈ ਨਾ ਕਿ ਜਦੋਂ ਲਾਈਵ ਹੁੰਦੇ ਨੇ ਤੇ ਉਹ ਏਦਾਂ ਹੁੰਦਾ ਕਿ ਜਿਵੇਂ ਕੋਈ ਫਿਲਮ ਦਾ ਸ਼ੂਟ ਚੱਲ ਰਿਹਾ, ਬੜੀ ਡਾਇਲੋਗਬਾਜ਼ੀ ਵੀ ਚੱਲਦੀ ਹੈ, ਵੇਖ ਲਾਂਗੇ। ਤੇ ਦੂਜੇ ਪਾਸੇ ਅੱਜ ਇੱਕ ਇਧਰੋਂ ਵੀ ਈਸਾਈ ਭਾਈਚਾਰੇ ਵੱਲੋਂ ਵੀ ਚੈਲੰਜ ਕਰੀ ਜਾਂਦਾ ਸੀ, ਆਪਾਂ ਇਕੱਲੇ ਨਾਲ ਇਕੱਲਾ ਦੇਖ ਲਈਏ। ਦੇਖੋ ਕਿਹੜੀਆਂ ਗੱਲਾਂ ਨੇ ਇਹ ਜੀ। ਅਸੀਂ ਤੇ ਦੋਹਾਂ ਧਿਰਾਂ ਨੂੰ ਅਪੀਲ ਕਰ ਸਕਦੇ ਹਾਂ ਕਿ ਬਈ ਸੰਕੋਚ ਰੱਖੋ, ਇਹਨਾਂ ਚੀਜ਼ਾਂ 'ਚ ਕੋਈ ਫਾਇਦਾ ਨਹੀਂ ਹੈਗਾ, ਸੰਜਮ ਰੱਖੋ।
ਪੰਜਾਬ ਦੇ ਵਿੱਚ ਹੋਰ ਬਹੁਤ ਮੁੱਦੇ ਨੇ, ਜੀ ਕਿਉਂਕਿ ਜਦੋਂ ਧਾਰਮਿਕ ਜਾਂ ਫਿਰਕੂ ਜਦੋਂ ਵੀ ਮੁੱਦੇ ਹਾਵੀ ਹੁੰਦੇ ਆ, ਦੂਸਰੇ ਮੁੱਦੇ ਜਿਹੜੇ ਆਮ ਲੋਕਾਂ ਨਾਲ ਜੁੜੇ ਹੁੰਦੇ ਨੇ ਉਹ ਹੇਠਾਂ ਚਲੇ ਜਾਂਦੇ ਆ। ਤਾਂ ਅੱਜ ਦੀ ਤਾਰੀਖ ਦੇ ਵਿੱਚ ਸਿਆਸਤਦਾਨਾਂ ਨੂੰ ਤੇ ਮੌਜ ਆ, ਸਰਕਾਰ ਨੂੰ ਤੇ ਖਾਸ ਤੌਰ ਤੇ ਜੀ ਉਹਨਾਂ ਦੀ ਤੇ ਜਵਾਬਦੇਹੀ ਘਟ ਰਹੀ ਹੈ, ਚਾਹੇ ਕੇਂਦਰ ਦੀ ਸਰਕਾਰ ਹੈ ਚਾਹੇ ਇੱਥੋਂ ਦੀ ਸਰਕਾਰ ਹੈ। ਤਾਂ ਇਹ ਸਾਰਾ ਕੁਝ ਹੈ ਜਿਹੜਾ ਕਈ ਦਿਨਾਂ ਤੋਂ ਜੋ ਚੱਲਦਾ ਆਇਆ ਸੀਗਾ, ਅੱਜ ਹੁਣ ਸੜਕਾਂ ਤੱਕ ਪਹੁੰਚ ਗਿਆ। ਕੱਲ ਨੂੰ ਉਹ ਥਾਣਿਓਂ ਕਠਾਣੀ ਤੱਕ ਪਹੁੰਚੇਗਾ। ਵੈਸੇ ਉਹ ਵੀਡੀਓ ਤੱਕ ਤਾਂ ਪਹੁੰਚ ਗਿਆ। ਮੈਂ ਜਿਵੇਂ ਕਿਹਾ ਕਿ ਚੈਲੰਜ ਇੱਕ ਦੂਜੇ ਨੂੰ, ਵੀਡੀਓ ਆਡੀਓ ਆ ਰਹੀਆਂ ਨੇ, ਜਵਾਬ ਆ ਰਹੇ ਆ, ਇਹ ਤਾਂ ਸਾਫ਼ ਹੈ। ਦੇਖੋ ਜਿਹਨੇ ਵੀ ਪਹਿਲ ਕੀਤੀ ਹੈ ਮਾੜੀ ਗੱਲ ਹੈ, ਕਿਉਂਕਿ ਜੇ ਤੁਸੀਂ ਕਿਸੇ ਦੇ ਖੇਸ ਨੂੰ ਹੱਥ ਪਾਓਗੇ ਤਾਂ ਲੋਈ ਤੁਹਾਡੀ ਵੀ ਨਹੀਂ ਬਚਣੀ ਜੀ। ਤਾਂ ਉਹਦੇ ਨਾਲ ਕੀ ਹੈ ਕਿ ਹੁਣ ਮਾਹੌਲ ਜਿਹੜਾ ਵਿਗੜਦਾ ਪਿਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ ਕਿ ਮਾਹੌਲ ਵਿਗੜਨ ਤੋਂ ਭਾਵ ਕੀ ਹੈ ਕਿ ਜਦੋਂ ਗੱਲ ਸੜਕਾਂ ਤੱਕ ਆ ਗਈ, ਗੱਲ ਵੀਡੀਓ ਆਡੀਓ ਪੈਣ ਤੱਕ ਆ ਗਈ, ਤਾਂ ਫਿਰ ਆਪਾਂ ਸਮਝ ਸਕਦੇ ਹਾਂ ਕਿ ਕਿਤੇ ਨਾ ਕਿਤੇ ਕੁੜੱਤਣ ਵੱਧ ਰਹੀ ਹੈ, ਕੁੜੱਤਣ ਵੱਧ ਰਹੀ ਹੈ। ਤਾਂ ਹੁਣ ਇੱਕ ਖਬਰ ਇਹ ਵੀ ਆ ਰਹੀ ਆ, ਹਾਲਾਂਕਿ ਚੰਗੀ ਤਰ੍ਹਾਂ ਪੁਸ਼ਟੀ ਨਹੀਂ ਹੋ ਸਕੀ, ਕਿ ਲੁਧਿਆਣੇ ਦੇ ਵਿੱਚ ਇੱਕ ਮੰਦਿਰ ਦੇ ਅੰਦਰ ਮੂਰਤੀ ਦੀ ਬੇਹਰਮਤੀ ਹੋ ਗਈ ਆ। ਦੇਖੋ ਕਹਾਣੀ ਕਿੱਧਰ ਨੂੰ ਤੁਰਦੀ ਪਈ ਆ ਤੇ ਕਿੱਧਰ ਨੂੰ ਜਾਂਦੀ ਪਈ ਆ। ਉਹ ਬਈ ਹੁਣ ਜਿਹੜੇ ਹੈਗੇ ਨੇ ਮੋਤਬਾਰ, ਤਾਂ ਉਹ ਸਮਝਾਉਣ ਕਰਨ ਜਾਂ ਕੁਝ ਹੋਰ ਹੋਵੇ, ਉਹ ਤਾਂ ਆਪਾਂ ਸਿਰਫ ਸੋਚ ਸਕਦੇ ਹਾਂ ਜਾਂ ਕਹਿ ਸਕਦੇ ਹਾਂ। ਤਾਂ ਕਿਸੇ ਨੇ ਮੰਨਣਾ ਜਾਂ ਨਹੀਂ ਮੰਨਣਾ ਉਹਦਾ ਤਾਂ ਪਤਾ ਨਹੀਂ ਹੈ, ਪਰ ਹਾਲਾਤ ਜਿਹੜੇ ਧਾਰਮਿਕ ਤੌਰ ਤੇ ਦੇਖੀਏ ਤਾਂ ਥੋੜੇ ਜਿੱਦਾਂ ਕਹ ਲਓ ਕਿ ਕੁੜੱਤਣ ਵਾਲੇ ਹੈਗੇ ਨੇ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਤੇ ਪੰਜਾਬ ਸਰਕਾਰ ਦੇ ਹੱਥ ਖੜੇ ਹੋ ਗਿਆ, ਕਹਿੰਦੇ ਫਿਲਹਾਲ ਨਹੀਂ ਦੇ ਸਕਦੇ ਅਸੀਂ ਘਰ ਘਰ ਆਟਾ। ਦੇਖੋ ਘਰ ਘਰ ਆਟਾ ਕਿਸੇ ਨੇ ਮੰਗਿਆ ਹੀ ਨਹੀਂ ਸੀਗਾ। ਘਰ ਘਰ ਆਟਾ ਕੌਣ ਕਹਿੰਦਾ ਸੀਗਾ ਕਿ ਸਾਨੂੰ ਦੇ ਕੇ ਜਾਓ। ਉਹ ਤਾਂ ਵੈਸੇ ਅੱਜ ਕੱਲ BMW ਰੱਖੀਆਂ ਅਗਲਿਆਂ ਨੇ, ਉੱਥੋਂ ਹੀ ਲੈ ਆਉਂਦੇ ਨੇ ਦਾਣੇ ਚੱਕ ਕੇ, ਕੋਈ ਚੱਕਰ ਨਹੀਂ ਹੈਗਾ। ਤਾਂ ਹੁਣ ਇਹ ਜਦੋਂ ਮਾਮਲਾ ਜਿਹੜਾ ਹਾਈ ਕੋਰਟ ਦੇ ਵਿੱਚ ਗਿਆ, ਤੇ ਇਹਨਾਂ ਨੇ ਜਾ ਕੇ ਉੱਥੇ ਐਫੀਡੈਵਿਟ ਫਾਈਲ ਕਰ ਦਿੱਤਾ, ਹਲਫਨਾਮਾ ਦੇ ਦਿੱਤਾ ਹੈ ਕਿ ਬਹਰਹਾਲ ਅਸੀਂ ਇਹ ਸਕੀਮ ਵਾਪਸ ਲੈ ਰਹੇ ਹਾਂ, ਜਿਹੜੀ ਪੁਰਾਣੀ ਸਕੀਮ ਆ ਉਹ ਤਰ੍ਹਾਂ ਦੀ ਉਤਰਾਂ ਹੀ ਚੱਲਦੀ ਰਹੇਗੀ। ਤਾਂ ਨਾਲ ਇਹ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਕੀਮ ਲਿਆਂਦੀ ਗਈ ਤਾਂ ਫਿਰ ਸੋਧਾਂ ਦੇ ਨਾਲ ਲਿਆਂਦੀ ਜਾਏਗੀ, ਮਤਲਬ ਕਿ ਅਸੀਂ ਨਵੇਂ ਸਿਰੇ ਤੋਂ ਸਕੀਮ ਲੈ ਕੇ ਆਵਾਂਗੇ। ਤਾਂ ਗੱਲ ਕੀ ਹੈ ਕਿ ਦੇਖੋ ਇਹ ਜਿਹੜਾ ਝਟਕਾ ਖਾਦਾ ਇਹਨਾਂ ਨੇ, ਇਹ ਪਹਿਲਾਂ ਦਿੱਲੀ ਦੇ ਵਿੱਚ ਵੀ ਲੱਗਾ ਝਟਕਾ ਇਹਨਾਂ ਨੂੰ, ਕਿਉਂਕਿ ਮਸਲਾ ਇਹ ਹੈ ਨਾ ਕਿ ਇਹ ਕੇਂਦਰ ਦੀ ਸਕੀਮ ਆ, ਬਹੁਤ ਹੱਦ ਤੱਕ ਕੇਂਦਰ ਦੀ ਸਕੀਮ ਆ। ਕੇਂਦਰ ਦੀ ਸਕੀਮ ਦੇ ਉੱਤੇ ਤੁਸੀਂ ਆਪਣੀ ਹੁਣ ਆਪਦੀ ਰਾਜਨੀਤੀ ਚਮਕਾਓ ਤਾਂ ਗੱਲ ਨਹੀਂ ਬਣਦੀ ਨਾ। ਉਸ ਤੋਂ ਇਲਾਵਾ ਵੀ ਕਿਉਂਕਿ ਕੇਂਦਰ ਦਾ ਬਹੁਤ ਵੱਡਾ ਹਿੱਸਾ ਇਹਦੇ ਚ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮਸਲਾ ਇਹ ਆ ਕਿ ਜਿਹੜੇ ਡੀਪੂ ਹੋਲਡਰ ਨੇ ਉਹ ਕਈ ਐਕਟਾਂ ਦੇ ਵਿੱਚ ਜਿੱਦਾਂ ਕਹ ਲਈਏ ਕਿ ਪ੍ਰਮਾਣਿਤ ਨੇ, ਅਥਾਰਟੀ ਐਕਟ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ, ਤਾਂ ਉਹਨਾਂ ਨੇ ਸਾਰੇ ਕਾਨੂੰਨ ਕੱਢ ਕੇ ਅੱਗੇ ਰੱਖੇ ਸੀਗੇ ਜਦੋਂ ਇਹ ਦਿੱਲੀ ਦੇ ਵਿੱਚ ਮਾਮਲਾ ਚੱਲਿਆ ਸੀਗਾ ਕਿ ਭਾਈ ਸਾਨੂੰ ਤਾਂ ਤੁਸੀਂ ਮਤਲਬ ਕਿ ਜਿਹੜੇ ਪ੍ਰਮਾਣਿਤ ਆ ਉਹਨਾਂ ਨੂੰ ਗੇਮ ਚੋਂ ਬਾਹਰ ਕਰ ਰਹੇ ਹੋ। ਤਾਂ ਜਦੋਂ ਉੱਥੇ ਫੈਸਲਾ ਪਲਟ ਗਿਆ ਸੀਗਾ ਤਾਂ ਇੱਥੇ ਵੀ ਇਹਨਾਂ ਨੂੰ ਪਤਾ ਸੀਗਾ ਕਿ ਸਾਡੀ ਵਾਟ ਲੱਗ ਜਾਣੀ ਹੈ, ਤਾਂ ਕਰਕੇ ਇਹਨਾਂ ਨੇ ਹਲਫਨਾਮਾ ਜਿਹੜਾ ਉਹ ਦੇ ਦਿੱਤਾ ਕਿ ਨਹੀਂ ਜੀ ਅਸੀਂ ਇਹ ਸਕੀਮ ਹੀ ਵਾਪਸ ਲੈ ਲੈਂਦੇ ਹਾਂ। ਹਾਲਾਂਕਿ ਹੁਣ ਕਟਾਰੂ ਚੱਕ ਜੀ ਕਹਿ ਰਹੇ ਸਨ, ਜਿਹੜੇ ਮੰਤਰੀ ਨੇ ਖੁਰਾਕ ਅਤੇ ਸਿਵਲ ਸਪਲਾਈ ਦੇ ਜਿਹੜੇ ਹੈਗੇ ਨੇ ਮੰਤਰੀ ਜਿਨ੍ਹਾਂ ਦੇ ਕੋਲ ਚਾਰਜ ਆ, ਲਾਲ ਚੰਦ ਕਟਾਰੂ ਚੱਕ, ਉਹ ਕਹਿ ਰਹੇ ਸੀਗੇ ਕਿ ਦੇਖੋ ਅਸੀਂ ਬੜੇ ਸਾਇੰਟਿਫਿਕ ਤਰੀਕੇ ਦੇ ਨਾਲ ਇਹ ਸਾਰੀ ਪਾਲਿਸੀ ਬਣਾਈ ਸੀਗੀ, ਕਿਉਂਕਿ ਗਰੀਬਾਂ ਦਾ ਸਵੈਮਾਨ ਜਿਹੜਾ ਪ੍ਰਭਾਵਿਤ ਹੁੰਦਾ ਜਦੋਂ ਲਾਈਨਾਂ 'ਚ ਲੱਗਦੇ ਨੇ, ਤੇ ਬੰਦਾ ਪੁੱਛੇ ਜਦੋਂ ਉਹਨਾਂ ਦੇ ਘਰ ਦੇ ਅੱਗੇ ਜਾਏਗਾ ਸਾਰਾ ਤੁਹਾਡਾ ਕਾਫਲਾ, ਤੇ ਉਦੋਂ ਨਹੀਂ ਸਵੈਮਾਨ ਨੂੰ ਕੋਈ ਝਟਕਾ ਲੱਗੇਗਾ। ਕਿਆ ਆਟਾ ਦੇਣਾ ਹੈ ਤਾਂ ਲੋਕਾਂ ਨੂੰ ਵੀ ਤਾਂ ਪਤਾ ਲੱਗੇਗਾ ਨਾ ਗੱਡੀ ਕਿਤੇ ਕਿਤੇ ਘਰ ਜਾਂਦੀ ਪਈ ਹੈ। ਫਿਰ ਕਹਿੰਦੇ ਜੀ ਨਹੀਂ ਅਸੀਂ ਸਮਾਂ ਬਚਾ ਰਹੇ ਹਾਂ ਜੀ, ਬੱਚਿਆਂ ਨੂੰ ਜਾਣਾ ਪੈਂਦਾ ਐਸਾ ਵੈਸਾ। ਖੈਰ ਚਲੋ ਉਹਨਾਂ ਦੇ ਆਪਣੇ ਤਰਕ ਨੇ, ਪਰ ਮੇਨ ਜਿਹੜੀ ਗੱਲ ਆ ਦੇਖੋ ਆਮ ਬੰਦੇ ਵਾਸਤੇ ਇਹਨਾਂ ਚੀਜ਼ਾਂ ਨੂੰ ਸਮਝਣ ਲਈ ਥੋੜਾ ਕਹ ਲਓ ਕਿ ਟਾਈਮ ਘੱਟ ਹੁੰਦਾ ਹੈ, ਪਰ ਅਸਲ ਦੇ ਵਿੱਚ ਕਹਾਣੀ ਇਹੋ ਆ ਕਿ ਜਿਹੜੇ ਉਹ ਡੀਪੂ ਹੋਲਡਰ ਆ ਉਹ ਕਹਿੰਦੇ ਆ ਕਿ ਅਸੀਂ ਪ੍ਰਮਾਣਿਤ ਆ, ਸਰਕਾਰ ਵੱਲੋਂ ਅਸੀਂ ਪ੍ਰਮਾਣਿਤ ਆ, ਤਾਂ ਫਿਰ ਸਾਨੂੰ ਕਿਉਂ ਬਾਹਰ ਕੱਢਿਆ ਜਾ ਰਿਹਾ, ਕਿਉਂ ਬੇਰੁਜ਼ਗਾਰ ਕੀਤਾ ਜਾ ਰਿਹਾ? ਇਹਦਾ ਹੁਣ ਜਵਾਬ ਹੀ ਹੈ ਨਹੀਂਗਾ ਕੋਈ। ਨਾਲੇ ਦੂਸਰੀ ਗੱਲ ਜਿਵੇਂ ਮੈਂ ਕਿਹਾ ਕਿ ਕੇਂਦਰ ਦਾ ਬਹੁਤ ਵੱਡਾ ਹਿੱਸਾ ਹੁੰਦਾ ਇਸ ਸਾਰੀ ਸਕੀਮ ਦੇ ਵਿੱਚ, ਸੋ ਇਸ ਕਰਕੇ ਇੱਕ ਵਾਰੀ ਇਹਨਾਂ ਨੂੰ ਲੱਗਿਆ ਕਿ ਆਪਾਂ ਸਕੀਮ ਵਾਪਸ ਲੈ ਲਈਏ, ਫਿਰ ਦੇਖੀ ਜਾਊਗੀ। ਹੁਣ ਨੱਕ ਰੱਖਣ ਨੂੰ ਤੇ ਉਹ ਕਹਿੰਦਾ ਹੀ ਹੁੰਦਾ ਅਗਲਾ ਕਿ ਅਸੀਂ ਲਿਆਵਾਂਗੇ ਜੀ, ਲਿਆਵਾਂਗੇ, ਪਰ ਹਾਲ ਦੀ ਘੜੀ ਕਹਿ ਲਓ ਕਿ ਵੀ ਢੋਲ ਵਜਾਏ ਜਿਹੜੇ ਆ ਖੂਹ ਖਾਤੇ ਪੈ ਗਏ ਇੱਕ ਵਾਰੀ ਤੇ। ਜੀ।
ਅਗਲੀ ਗੱਲ ਕਰੀਏ ਮਿੰਟੂ ਜੀ ਭਾਰਤ ਭੂਸ਼ਣ ਆਸ਼ੂ ਦੇ ਮਾਮਲੇ ਦੀ। ਕਹਿੰਦੇ ਸਾਬਕਾ ਮੰਤਰੀ ਨੂੰ ਹਾਈ ਕੋਰਟ ਤੋਂ ਲੱਗ ਗਿਆ ਝਟਕਾ, ਰਾਹਤ ਨਹੀਂ ਮਿਲੀ। ਦੇਖੋ ਆਸ਼ੂ ਦਾ ਜਿਹੜਾ ਮਸਲਾ ਹੈ ਨਾ, ਆਸ਼ੂ ਲਈ ਕੰਮ ਜਿਹੜਾ ਕਲੋਟਾ ਇਸ ਕਰਕੇ ਆ ਕਿਉਂਕਿ ਆਸ਼ੂ ਦਾ ਖਲਾਰਾ ਬਹੁਤ ਦੂਰ ਤੱਕ ਆ। ਜਿਵੇਂ ਇਹਨਾਂ ਨੂੰ ਪਤਾ ਲੱਗਿਆ, ਕਿਉਂਕਿ ਦੇਖੋ ਆਰਗੂਮੈਂਟ ਤੇ ਪੂਰੇ ਹੋ ਗਏ ਸਨ, ਜਿਰਾ ਹੋ ਗਈ ਸੀ ਕਿ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਜ਼ਮਾਨਤ ਸੀਗੀ ਉਹਨੂੰ ਰੱਖ ਲਿਆ ਰਾਖਵਾਂ ਜੀ, ਫੈਸਲਾ ਉਹਦਾ ਜਿਹੜਾ ਕਿ ਰਿਜ਼ਰਵ ਰੱਖ ਲਿਆ। ਰਿਜ਼ਰਵ ਰੱਖੇ ਤੋਂ ਭਾਵ ਕਿ ਕਿਸੇ ਵੇਲੇ ਵੀ ਸੁਣਾਇਆ ਜਾ ਸਕਦਾ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਨਾ ਇਸ ਮਾਮਲੇ ਦੇ ਵਿੱਚ, ਉਹ ਬਹੁਤ ਸੋਚ ਸਮਝ ਕੇ ਚੱਲਦੀ ਪਈ ਆ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਆਹ ਕੁਛ ਹੋ ਸਕਦਾ ਹੈ, ਹੁਣ ਇਸ ਵੇਲੇ ਆਹ ਕੁਛ ਹੋ ਸਕਦਾ ਹੈ। ਤਾਂ ਉਹ ਕੀ ਕੀਤਾ ਉਹਨਾਂ ਨੇ ਕਿ ਜਿਹੜਾ ਇੱਕ ਦੂਜੇ ਜ਼ਿਲ੍ਹੇ ਦਾ ਮੁਕੱਦਮਾ ਸੀਗਾ ਉਹਦੇ ਵਿੱਚ ਵਲੇਟ ਦਿੱਤਾ ਆਸ਼ੂ ਨੂੰ, ਉਹਦੇ ਵਿੱਚ ਵਲੇਟ ਦਿੱਤਾ। ਜੇ ਫਰਜ਼ ਕਰੋ ਕਿ ਇੱਕ ਪਾਸੇ ਜ਼ਮਾਨਤ ਮਿਲੇਗੀ ਤਾਂ ਦੂਸਰੇ ਪਾਸੇ ਵੀ ਤਾਂ ਜ਼ਮਾਨਤ ਕਰਾਉਣੀ ਪਏਗੀ ਨਾ, ਰਿਹਾਈ ਨਹੀਂ ਹੋਣੀ ਉਦੋਂ ਤੱਕ। ਜੀ ਜੀ। ਹੁਣ ਨਵਾਂ ਸ਼ਹਿਰ ਵਾਲਾ ਮੁਕੱਦਮਾ ਵੀ ਚੱਲ ਪਿਆ, ਤਾਂ ਉਧਰ ਦੂਸਰੇ ਪਾਸੇ ਹਾਈ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਹੈ, ਤਾਂ ਫਿਰ ਤਾਂ ਗੱਲ ਹੀ ਸਾਫ਼ ਹੋ ਗਈ ਹੈ। ਇਹਦਾ ਮਤਲਬ ਇਹ ਹੋਆ ਕਿ ਜਾਂ ਤਾਂ ਹੁਣ ਤੁਸੀਂ ਡਬਲ ਬੈਂਚ ਕੋਲ ਜਾਓਗੇ, ਦੁਬਾਰਾ ਜ਼ਮਾਨਤ ਲਈ ਜਾਓਗੇ, ਜਾਂ ਸੁਪਰੀਮ ਕੋਰਟ ਜਾਓਗੇ। ਮੇਰੇ ਖਿਆਲ ਦੇ ਨਾਲ ਉੱਥੇ ਹੀ ਲੱਗੇਗੀ, ਪਰ ਉਹ 30-40 ਦਿਨ ਜੇ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੁਬਾਰਾ ਜ਼ਮਾਨਤ ਲਾਉਣੀ ਹੋਵੇ ਤਾਂ 30-40 ਦਿਨ ਦਾ ਟਾਈਮ ਚਾਹੀਦਾ ਹੈ, ਉਸ ਤੋਂ ਬਾਅਦ ਲਾ ਸਕਦੇ ਹੋ। ਉਹ ਵੀ ਇੱਕ ਪ੍ਰੋਸੀਜਰ ਹੁੰਦਾ ਹੈ। ਖੈਰ ਕਿ ਜਾਂ ਫਿਰ ਤੁਹਾਡੇ ਕੋਲ ਸੁਪਰੀਮ ਕੋਰਟ ਦਾ ਆਪਸ਼ਨ ਬਚਦਾ। ਸੁਪਰੀਮ ਕੋਰਟ 'ਚ ਜ਼ਮਾਨਤ ਤਾਂ ਹੋ ਜਾਏਗੀ, ਪਰ ਉੱਥੇ ਵੀ ਮਹੀਨਾ ਖੰਡ ਤਾਂ ਉੱਥੇ ਵੀ ਲੱਗੇਗਾ। ਤਾਂ ਇਹਦਾ ਅਰਥ ਤੇ ਇਹੋ ਨਿਕਲਦਾ ਕਿ ਆਸ਼ੂ ਦੀ ਜਾਨ ਛੁੱਟਦੀ ਨਜ਼ਰ ਨਹੀਂ ਆ ਰਹੀ ਹਾਲ ਦੀ ਘੜੀ। ਵੈਸੇ ਤੇ ਤੁਹਾਨੂੰ ਪਤਾ ਹੀ ਹੈ ਹੈਟ੍ਰਿਕ ਪੂਰੀ ਹੋ ਗਈ ਆ, ਸੁੰਦਰ ਸ਼ਾਮ ਅਰੋੜਾ ਵੀ ਚੱਕ ਲਿਆ ਸੀ ਇਹਨਾਂ ਨੇ ਜੀ, ਉਹਦਾ ਵੀ ਐਤਵਾਰ ਜਿਹੜਾ ਵੀਕਐਂਡ ਸਮਝ ਲਓ ਕਿ ਹਵਾਲਾਤ ਦੇ ਵਿੱਚ ਹੀ ਗਿਆ। ਤੋ 3 ਹੋ ਗਏ ਨੇ ਸਾਬਕਾ ਵਜ਼ੀਰ, ਉਧਰੋਂ ਸਿੰਜਾਈ ਘੁਟਾਲਾ ਵੀ ਖੁੱਲਿਆ ਫਿਰਦਾ, ਬਥੇਰਾ ਕੁਛ ਆ। ਯਾਨੀ ਕਹਿਣ ਦਾ ਭਾਵ ਇਹੋ ਆ ਕਿ ਹਾਲੇ ਬਹੁਤ ਕੁਝ ਹੋਣਾ ਬਾਕੀ ਆ। ਪਰ ਜਿੱਥੋਂ ਤੱਕ ਆਸ਼ੂ ਦਾ ਤਾਲੁਕ ਆ, ਆਸ਼ੂ ਜਲਦੀ ਹੁਣ ਮੈਨੂੰ ਨਹੀਂ ਲੱਗਦਾ ਕਿ ਜੇ 2-4 ਦਿਨਾਂ ਦੀ ਗੱਲ ਕਰੀਏ ਕਿ ਆ ਜਾਏਗਾ। ਹਾਂ ਇਹ ਆ ਕਿ ਜ਼ਮਾਨਤ ਹੋ ਜਾਣੀ ਆ, ਜ਼ਮਾਨਤ ਹੋ ਜਾਣੀ ਆ। ਹਾਈ ਕੋਰਟ ਚੋਂ ਵੀ ਹੋ ਸਕਦੀ ਹੈ, ਜੇ ਦੁਬਾਰਾ ਲਾਉਣਗੇ ਉਦੋਂ ਨੂੰ ਕਿਉਂਕਿ ਕਸਟਡੀ ਹੋ ਜਾਏਗੀ, ਤੇ ਜੇ ਨਹੀਂ ਤਾਂ ਸੁਪਰੀਮ ਕੋਰਟ ਚ ਤਾਂ ਜ਼ਮਾਨਤ ਏਦਾਂ ਦੇ ਕੇਸਾਂ ਦੀ ਹੋ ਜਾਂਦੀ ਹੈ। ਜੇ ਹੁਣ ਬਿਲਕੁਲ ਹੀ ਤਕਦੀਰ ਮਾੜੀ ਹੋਵੇ ਬਈ, ਫਿਰ ਤਾਂ ਤੁਹਾਨੂੰ ਪਤਾ ਹੀ, ਆਪਾਂ ਕਹਿੰਦੇ ਨੇ ਕਿ ਉੱਠ ਤੇ ਬੈਠੇ ਨੂੰ ਕੁੱਤਾ ਵੱਢ ਜਾਂਦਾ। ਉਹ ਫਿਰ ਤਾਂ ਬਹੁਤ ਸਾਰੀਆਂ ਕਹਾਵਤਾਂ ਆਪਾਂ ਕਹਿ ਦਿੰਦੇ ਆ। ਤਾਂ ਇਹ ਆ ਕਿ ਸੁਪਰੀਮ ਕੋਰਟ ਚ ਸ਼ਾਇਦ ਰੁਖ ਕਰਨਗੇ, ਹੋ ਸਕਦਾ ਸੁਪਰੀਮ ਕੋਰਟ ਚ ਜ਼ਮਾਨਤ ਮਿਲ ਜਾਵੇ। ਜੀ। ਸਰਕਾਰ ਦੇ ਭਰੋਸਗੀ ਮਤੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਿਧਾਇਕਾਂ ਦੀ ਵੋਟ ਤੇ ਸੰਸੇ ਖਤਮ ਹੋ ਗਿਆ ਜੀ ਹੁਣ। ਹਾਂਜੀ ਦੇਖੋ ਇਹ ਉਹ ਵੋਟਾਂ ਸੀਗੀਆਂ ਜਿੱਦਾਂ ਇਹਨਾਂ ਦੇ ਹੈਗੇ ਸੀਗੇ 91, ਕਿਉਂਕਿ ਸਪੀਕਰ ਦੀ ਵੋਟ ਨਹੀਂ ਹੁੰਦੀ, ਤਾਂ 91 ਜਿਹੜੇ ਵਿਧਾਇਕ ਸੀਗੇ ਤੇ ਉੱਥੇ ਫਿਰ ਵੋਟਾਂ ਦੀ ਗਿਣਤੀ ਹੋਈ ਸੀਗੀ 93। ਉਹਨੂੰ ਲੈ ਕੇ ਇੱਕ ਜਿੱਦਾਂ ਕਹਿ ਲਓ ਕਿ ਸੰਵਿਧਾਨਕ ਬਹਿਸ ਛਿੜ ਗਈ ਕਿ ਬਈ ਤੁਸੀਂ 93 ਗਿਣਨੀਆਂ, ਕਿਉਂਕਿ ਇਹਦੇ ਚ ਤੁਸੀਂ ਦੇਖਿਆ ਹੋਣਾ ਕਿ ਭਗਵੰਤ ਮਾਨ ਹੋਰਾਂ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਸੀ। ਇੱਕ ਪ੍ਰੈਸ ਕਾਨਫਰੰਸ ਜਾਂ ਬਾਈਟ ਸੀਗੀ ਉਹਨਾਂ ਦੀ, ਜਿੱਥੇ ਉਹਨਾਂ ਨੇ ਕਿਹਾ ਕਿ ਵੇਖ ਲਓ ਕਿ ਦੂਜੇ ਵੀ 2 ਖੁਸ਼ੀ ਚ ਸਾਡੇ ਵੱਲ ਆ ਗਏ ਨੇ। ਤਾਂ ਇਹ ਮਾਮਲਾ ਉਦੋਂ ਵਿਗੜ ਗਿਆ ਸੀਗਾ ਜਦੋਂ ਮਨਪ੍ਰੀਤ ਸਿੰਘ ਯਾਲੀ ਤੇ ਜਿਹੜੇ ਦੂਸਰੇ ਸੀਗੇ ਵਿਧਾਇਕ ਨਿਸ਼ਤਰਪਾਲ ਜੀ, ਇਹਨਾਂ ਨੇ ਬਾਹਰ ਆ ਕੇ ਇਤਰਾਜ਼ ਜਤਾਇਆ ਸੀਗਾ ਕਿ ਅਸੀਂ ਉੱਥੇ ਉਸੇ ਵੇਲੇ ਖੜ ਕੇ ਇਹਨਾਂ ਨੂੰ ਕਿਹਾ ਸੀਗਾ ਸਪੀਕਰ ਨੂੰ ਕਿ ਅਸੀਂ ਤਾਂ ਵਿਰੋਧ ਦੇ ਵਿੱਚ ਸਪੀਚ ਦਿੱਤੀ ਹੋਈ ਹੈ, ਤੇ ਤੁਸੀਂ 93 ਵੋਟਾਂ ਕਿੱਦਾਂ ਕਰ ਲਈ? ਕਿਉਂਕਿ ਉੱਥੇ ਕਾਂਗਰਸ ਤਾਂ ਹੈ ਨਹੀਂ ਸੀਗੀ, ਸਮਝਦੇ ਹੋ ਨਾ। ਭਾਜਪਾ ਪਹਿਲਾਂ ਹੀ ਵਾਕਆਊਟ ਕਰ ਚੁੱਕੀ ਸੀ। ਵਾਕਆਊਟ ਉਹ ਤਾਂ ਗਈ ਨਹੀਂ ਸੀ ਮੇਰੇ ਖਿਆਲ ਨਾਲ, ਉਹਨੂੰ ਤਾਂ ਬਾਈਕਾਊਟ ਸੀਗਾ ਉਸ ਦਿਨ। ਤਾਂ ਹੈ ਕੌਣ ਸੀਗੇ? ਉਹ ਤਾਂ 2 ਹੋਈ ਸੀ। 93 ਤੋਂ ਭਾਵੇਂ ਆ ਕਿ ਉਹ ਗਿਣ ਲਏ ਗਏ। ਹਾਲਾਂਕਿ ਇਹ ਇੱਕ ਬੜਾ ਅਜੀਬੋ-ਗਰੀਬ ਜਿਹਾ ਮਾਮਲਾ ਸੀ। ਜੇ ਤੁਸੀਂ ਦੇਖੋਗੇ ਵੈਸੇ ਤੇ ਨਿਯਮ ਇਹ ਕਹਿੰਦੇ ਨੇ ਕਿ ਜਦੋਂ ਰਿਜ਼ਲਟ ਡਿਕਲੇਅਰ ਹੋ ਜਾਂਦਾ ਹੈ, ਸਪੀਕਰ ਨੇ ਜਦੋਂ ਮੋਹਰ ਲਾ ਦਿੱਤੀ, ਉਸ ਤੋਂ ਬਾਅਦ ਰਿਜ਼ਲਟ ਬਦਲਿਆ ਨਹੀਂ ਜਾਂਦਾ। ਨਿਯਮ ਇਹ ਕਹਿੰਦੇ ਨੇ, ਨਿਯਮ ਇਹ ਕਹਿੰਦੇ ਆ ਜੇ ਸਪੀਕਰ ਅੜਨਾ ਚਾਹੇ ਤਾਂ ਮਤਲਬ ਕਹਿ ਸਕਦਾ। ਪਰ ਗੱਲ ਇਹ ਆ ਕਿ ਫਿਰ ਉਹੀ ਰੌਲਾ ਕੋਰਟ ਕਚਹਿਰੀ ਦਾ, ਕਿ ਜੇ ਮੰਨ ਲਓ ਕੋਰਟ ਕਚਹਿਰੀ 'ਚ ਚਲੇ ਗਿਆ ਮਾਮਲਾ ਤਾਂ ਫਿਰ ਥੋੜੀ ਹੋਰ ਫਜ਼ੀਅਤ ਹੋ ਜਾਂਦੀ ਹੈ ਨਾ, ਕਿਉਂਕਿ ਸਪੀਕਰ ਦਾ ਮਸਲਾ ਆ ਜਾਂਦਾ। ਫਿਰ ਮੁੜ ਕੇ ਸਪੀਕਰ ਤੁਹਾਨੂੰ ਪਤਾ ਹੀ ਹੈ ਇੱਕ ਬੜੀ ਕਹਿ ਲਓ ਕਿ ਇੱਜ਼ਤਦਾਰ ਕੁਰਸੀ ਹੈ ਜੀ, ਉੱਥੇ ਪੰਗਾ ਖੜਾ ਹੋਣਾ ਸੀਗਾ। ਤਾਂ ਫਿਰ ਹੁਣ ਇਹਨਾਂ ਨੇ ਦੱਸਦੇ ਆ, ਜਾਨੀ ਆਪ ਹੀ ਸਪੀਕਰ ਸਾਹਿਬ ਨੇ ਹੁਕਮ ਦਿੱਤਾ ਹੈ ਕਿ ਉਹ 2 ਵੋਟਾਂ ਜਿਹੜੀਆਂ ਨੇ ਉਹ ਵਿੱਚੋਂ ਮਨਫੀ ਕਰ ਦਿੱਤੀਆਂ ਜਾਂ ਨਤੀਜੇ ਤਾਂ ਭਾਵ 91
ਵੋਟਾਂ ਹੀ ਰਹਿਣਗੀਆਂ। ਪਰ ਵੱਡੀ ਗੱਲ ਇਹ ਹੈ ਕਿ ਉਹ 2 ਗਿਣੀਆਂ ਕਾਹਤੋਂ ਗਈਆਂ, ਇਹ ਬੜਾ ਵੱਡਾ ਮਸਲਾ ਹੈ। ਹੁਣ ਪਤਾ ਨਹੀਂ ਉੱਥੇ ਕੀ ਭੁਲੇਖਾ ਪਿਆ ਇਹਨਾਂ ਨੂੰ, ਕਿਉਂਕਿ ਮਨਪ੍ਰੀਤ ਇਯਾਲੀ ਨੇ ਪਹਿਲਾਂ ਹੀ ਸਪੀਚ ਕਰ ਦਿੱਤੀ ਸੀਗੀ। ਮਤਲਬ ਜੋ ਭਰੋਸਗੀ ਮਤਾ ਲਿਆਂਦਾ ਜਾ ਰਿਹਾ ਸੀਗਾ ਉਹਦੇ ਵਿਰੋਧ ਦੇ ਵਿੱਚ ਉਹ ਕਹਿੰਦੇ ਕਿ ਮੈਂ ਪਹਿਲਾਂ ਹੀ ਸਪੀਚ ਕਰ ਚੁੱਕਾ ਸੀ ਆਲਰੇਡੀ। ਹੁਣ ਇਹ ਇੱਕ ਪੰਗਾ ਸੀਗਾ ਕਿ ਮਤਲਬ ਕਿ ਜਿੱਦਾਂ ਕੁਝ ਰਿਪੋਰਟਾਂ ਇਹ ਕਹਿ ਰਹੀਆਂ ਸੀਗੀਆਂ ਕਿ ਜਦੋਂ ਹੱਥ ਖੜੇ ਕਰਾਏ ਗਏ ਸਪੋਰਟ ਦੇ ਵਿੱਚ, ਸਮਰਥਨ ਦੇ ਵਿੱਚ, ਤਾਂ ਇਹਨਾਂ ਨੇ ਹੱਥ ਖੜੇ ਨਹੀਂ ਕੀਤੇ। ਤਾਂ ਜਦੋਂ ਹੱਥ ਖੜੇ ਨਹੀਂ ਕੀਤੇ ਤਾਂ ਪੁੱਛਿਆ ਗਿਆ ਕਿ ਤੁਸੀਂ ਕਿਸ ਪਾਸੇ ਹੋ, ਤਾਂ ਕਹਿੰਦੇ ਵੀ ਜਵਾਬ ਨਹੀਂ ਆਇਆ, ਤਾਂ ਉਹਨਾਂ ਨੇ ਇਹਨਾਂ 'ਚ ਗਿਣ ਦਿੱਤਾ। ਕੁਝ ਇਸ ਤਰ੍ਹਾਂ ਦਾ ਉੱਥੇ ਵਾਕਿਆ ਹੋਇਆ। ਹੁਣ ਸਮਝ ਨਹੀਂ ਆ ਰਹੀ ਕਿ ਜਦੋਂ ਹੱਥ ਹੀ ਖੜੇ ਨਹੀਂ ਕੀਤੇ, ਜਾਂ ਤਾਂ ਹੱਥ ਖੜੇ ਕਰ ਦਿੰਦੇ, ਤੇ ਨਾ ਹੀ ਉਹ ਕਹਿੰਦੇ ਕਿ ਉਹਨਾਂ ਨੇ ਨੋ ਕੀਤੀ ਆ। ਪਰ ਰੌਲਾ ਇਹ ਹੁੰਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਵੀ ਬਣੇ ਕਿ ਕੋਈ ਵੋਟ ਜਿਹੜਾ ਹੈ ਨਾ ਨੋ ਕਰ ਰਿਹਾ ਨਾ ਯੈਸ ਕਰ ਰਿਹਾ, ਤਾਂ ਉਹਦੇ 'ਚ ਇਹ ਸੰਵਿਧਾਨਕ ਮਾਰ ਕਹਿੰਦੇ ਆ ਕਿ ਸੱਤਾਧਾਰੀ ਉਹਨੂੰ ਆਪਣੇ ਵਿੱਚ ਨਹੀਂ ਗਿਣ ਸਕਦੇ। ਇਹ ਵੈਸੇ ਹੀ ਕਹ ਲਓ ਕਿ ਇੱਕ ਤਰ੍ਹਾਂ ਨਾਲ ਫਾਰਮੂਲਾ ਜਿਹੜਾ ਲਾਗੂ ਕੀਤਾ ਜਾਂਦਾ ਹੈ। ਤਾਂ ਬਈ ਇਸ ਤਰ੍ਹਾਂ ਇੱਕ ਸੰਵਿਧਾਨਕ ਬਹਿਸ ਜਿਹੜੀ ਉਸ ਤੋਂ ਬਾਅਦ ਹੁਣ ਨਿਬੜ ਗਿਆ, ਰੌਲਾ ਨਿਬੜ ਗਿਆ। 2 ਵੋਟਾਂ ਦਾ ਹੀ ਰੌਲਾ ਸੀਗਾ। ਹੁਣ ਇਹ ਰੌਲਾ ਜਿਹੜਾ ਉਹ ਹਾਲ ਦੀ ਘੜੀ ਸ਼ਾਂਤ ਹੋ ਗਿਆ। ਤਾਂ ਪਰ ਇੱਧਰ ਇੱਕ ਹੋਰ ਰੌਲਾ ਟੈਲੀਵਿਜ਼ਨ 'ਚ ਦਿਖਾਈ ਦੇ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਜਾ ਰਹੇ ਸਨ ਜੰਮੂ, ਤਾਂ ਐਂਟਰੀ ਨੂੰ ਲੈ ਕੇ ਬਹੁਤ ਵੱਡਾ ਉੱਥੇ ਬਵਾਲ ਹੋ ਗਿਆ। ਜੰਮੂ ਵਾਲਾ ਬਾਰਡਰ ਜਿਹੜਾ ਲਖਨਪੁਰ ਵਾਲਾ ਬਾਰਡਰ ਆ, ਉਹ ਉਹਨਾਂ ਨੇ ਸੀਲ ਕਰ ਦਿੱਤਾ। ਉੱਥੋਂ ਐਂਟਰੀ ਨਹੀਂ ਹੋਣ ਦੇ ਰਹੇ, ਤਾਂ ਕਾਫੀ ਉੱਥੇ ਵੀ ਬਹਿਸ ਵਸਈਆ ਚੱਲ ਰਿਹਾ। ਜੀ ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਪੁਲਿਸ ਦੇ ਕਾਂਸਟੇਬਲ ਦੀ ਪੀਪੀ ਰਿਕਰੂਟਮੈਂਟ ਦੇ ਵਿੱਚ ਠੱਗੀ ਮਾਰਨ ਪਹੁੰਚਿਆ ਸੀਗਾ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਜੀ। ਹਾਂਜੀ ਦੇਖੋ, ਸੋਨੀਪਤ ਦਾ ਰੋਵਨ ਦਿੱਲੀ ਪੁਲਿਸ ਦੇ ਵਿੱਚ ਭਰਤੀ ਹੈਗਾ। ਇਹਦੇ ਕੋਲ ਡਾਕੂਮੈਂਟ ਫੜੇ ਗਏ ਨੇ ਕੁਛ, ਇਹ ਲੁਧਿਆਣੇ ਤੋਂ ਫੜਿਆ। ਵੈਸੇ ਖੰਨਾ ਦੇ ਵਿੱਚ ਪਹਿਲਾਂ ਹੀ ਆਪਾਂ ਦੇਖਿਆ ਹੈ ਕਿ ਇੱਕ ਡੀਐਸਪੀ ਬਣਿਆ ਹੋਇਆ ਫੜਿਆ ਸੀ, ਉਹ ਤੇ ਪੰਜਾਬੀ ਸੀ ਆਪਣਾ। ਪਰ ਵੇਖੋ ਗੱਲ ਕੀ ਹੈ ਕਿ ਇਹ ਚੀਜ਼ ਜਿਹੜੀ ਆ ਹਲਕੇ 'ਚ ਲੈਣ ਵਾਲੀ ਨਹੀਂ ਹੈ। ਮੈਂ ਇਸ ਚੀਜ਼ ਨੂੰ ਥੋੜਾ ਜਿਹਾ ਗੰਭੀਰਤਾ ਦੇ ਨਾਲ ਲੈਣਾ ਵੀ ਚਾਹਾਂਗਾ ਤੇ ਤੁਹਾਡਾ ਧਿਆਨ ਵੀ ਦਿਵਾਉਣਾ ਚਾਹਾਂਗਾ, ਕਿਉਂਕਿ ਇੱਥੇ ਸਬ ਇੰਸਪੈਕਟਰ ਦੀ ਭਰਤੀ ਹੋ ਕੇ ਹਟੀ ਆ ਬੀਤੇ ਦਿਨ। ਜਦੋਂ ਸਬ ਇੰਸਪੈਕਟਰ ਦੀ ਭਰਤੀ ਹੋਈ ਆ, ਅੱਗੇ ਵੀ ਅਸੀਂ ਵੇਖਿਆ ਕਿ ਆਰਮੀ ਦੀ ਭਰਤੀ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਬੰਦੇ ਜਿਹੜੇ ਸੀਗੇ ਉਹਨਾਂ ਨੇ ਬਹੁਤ ਸਾਰੀਆਂ ਭਰਤੀਆਂ ਏਦਾਂ ਕਰਵਾ ਦਿੱਤੀਆਂ ਫਰਜ਼ੀ ਢੰਗ ਦੇ ਨਾਲ, ਫਰਜ਼ੀਵਾੜਾ ਕਰਕੇ, ਤੇ ਮੁੜ ਕੇ ਜਿਹੜੇ ਭਰਤੀ ਹੋਣ ਵਾਲੇ ਸੀ ਉਹ ਸਿਆਪੇ ਨੂੰ ਫੜੇ ਗਏ ਸਨ। ਤਾਂ ਇੱਥੇ ਕੀ ਕੀਤਾ ਜਾ ਰਿਹਾ, ਹੁਣ ਗੇਮ ਲਾਈ ਜਾ ਰਹੀ ਆ ਕਿ ਬਈ ਮਤਲਬ ਠੱਗੀ ਠੋਰੀ ਵਾਸਤੇ ਕਿ ਤੁਹਾਨੂੰ ਕਰ ਦਿੰਨੇ ਜੀ, ਤੁਹਾਨੂੰ ਕਰ ਦਿੰਨੇ, ਤੁਹਾਨੂੰ ਕਰ ਦਿੰਨੇ। ਹੁਣ ਗੱਲ ਇਹ ਹੈ ਕਿ ਜਿਹੜੇ ਡਾਕੂਮੈਂਟ ਫੜੇ ਗਏ, ਦਿੱਲੀ ਪੁਲਿਸ ਦਾ ਇਹ ਬੰਦਾ ਹੈ, ਕੀ ਫਰਜ਼ੀਵਾੜਾ ਹੀ ਸੀਗਾ ਜਾਂ ਅਸਲ ਦੇ ਵਿੱਚ ਕੋਈ ਗਰੋਹ ਹੈ? ਕਿਉਂਕਿ ਇਹ ਤੇ ਸਾਫ਼ ਜੇ ਇੱਥੇ ਪੰਜਾਬ ਦੇ ਵਿੱਚ ਇੱਕ ਬਹੁਤ ਬਦਨਾਮ ਹੁੰਦਾ ਸੀ ਮੁੰਡਾ, ਉਹਨੇ ਤਾਂ ਪੁਲਿਸ ਵਾਲਿਆਂ ਨਾਲ ਵੀ ਠੱਗੀਆਂ ਮਾਰੀਆਂ ਹੋਈਆਂ ਨੇ ਜੀ। ਇਦਾਂ ਦੇ ਬੰਦੇ ਹੈਗੇ ਆ ਜਿਨ੍ਹਾਂ ਦੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਹੀ ਹੱਥ ਰਲੇ ਹੁੰਦੇ ਨੇ, ਜਾਂ ਕਹਿ ਲਓ ਕਿ ਜਾਂ ਜਿਹੜੀਆਂ ਹੋਰ ਅੱਜ ਕੱਲ ਜੋ ਵੀ ਕਰ ਸਕਦੀਆਂ, ਜਿਵੇਂ ਹੁਣ ਖਾਸ ਤੌਰ ਤੇ ਆਪਾਂ ਦੇਖੀਏ ਜੋ ਪੇਪਰ ਕੰਡਕਟ ਕਰਦੀਆਂ ਨੇ ਕੰਪਨੀਆਂ, ਉਹਨਾਂ ਦੇ ਵੀ ਕਈ ਕਰਮਚਾਰੀਆਂ ਦੇ ਨਾਲ ਹੱਥ ਨਾਲ ਰਲ ਜਾਂਦੇ ਆ। ਇੱਥੇ ਤਾਂ ਆਈਲੈਟਸ ਦਾ ਇੱਥੇ ਬੜਾ ਸਿਆਪਾ ਪਿਆ ਹੋਇਆ, ਉਹਨਾਂ ਦੇ ਕੋਰਸਾਂ ਤੇ ਵੀ ਸਵਾਲ ਉੱਠੀ ਜਾਂਦੇ ਆ, ਕੁਛ 1-2 ਸਕੈਮ ਨਿਕਲ ਆਇਆ। ਤਾਂ ਭਾਵ ਇਹੋ ਆ ਮੇਰੀ ਗੱਲ ਦਾ ਕਿ ਇਸ ਮਾਮਲੇ ਨੂੰ ਪੁਲਿਸ ਸ਼ਿੱਦਤ ਦੇ ਨਾਲ ਲਵੇ, ਧਿਆਨ ਦੇ ਨਾਲ ਲਵੇ ਕਿ ਕੀ ਕਿਤੇ ਕੋਈ ਇਹੋ ਜਿਹੀ ਜੁਗਾੜਬੰਦੀ ਤੇ ਨਹੀਂ ਸੀ ਕੀਤੀ ਜਾ ਰਹੀ ਕਿ ਜਿਹਦੇ ਤਹਿਤ ਬੰਦੇ ਜਿਹੜੇ ਆ ਉਹ ਲੈ ਜਾਣ, ਚੁੱਕੇ ਜਾਣ, ਤੇ ਫਿਰ ਉਹਨਾਂ ਨੂੰ ਉੱਥੇ ਸੂਚੀ 'ਚ ਪਵਾ ਦਿੱਤਾ ਜਾਵੇ ਤੇ ਬਦਲੇ 'ਚ ਮੋਟੀ ਰਕਮ ਵਸੂਲੀ ਜਾਵੇ। ਜਾਂ ਫਿਰ ਫਰਜ਼ੀਵਾੜਾ ਵੀ ਤਾਂ ਦੇਖੋ, ਇੰਨੀ ਦੂਰ ਤੋਂ ਆ ਕੇ ਕੋਈ ਫਰਜ਼ੀਵਾੜਾ ਕਰ ਰਿਹਾ ਨਿਰਾ ਪੂਰਾ, ਇਹ ਤਾਂ ਨਹੀਂ ਹੈਗਾ ਕਿ ਝੂਠ ਹੀ ਹੋਏਗਾ। ਕੋਈ ਨਾ ਕੋਈ ਤਾਂ ਬੰਦਾ ਜਿਹੜਾ ਕੁਛ ਨਾ ਕੁਛ ਤੇ ਸਬਜ਼ ਬਾਗ ਵਿਖਾਉਂਦਾ ਹੋਏਗਾ, ਤਾਂ ਹੀ ਲੋਕ ਭੱਜੇ ਚ ਆਉਂਦੇ ਆ। ਹੁਣ ਇਹ ਜਿਹੜੀ ਜਾਂਚ ਪੜਤਾਲ ਪੰਜਾਬ ਪੁਲਿਸ ਕਰੇਗੀ, ਉਸ ਤੋਂ ਵਿੱਚੋਂ ਜੇ ਕੋਈ ਗੱਲ ਨਿਕਲ ਕੇ ਆਉਂਦੀ ਹੈ ਤਾਂ ਉਹਨੂੰ ਦਬਾਉਣਾ ਨਹੀਂ ਚਾਹੀਦਾ, ਉਹਨੂੰ ਤੋੜਨਾ ਚਾਹੀਦਾ। ਜੇ ਕੋਈ ਵੱਡਾ ਇਹਦੇ ਵਿੱਚ ਇਨਵੋਲਵ ਹੈਗਾ ਤੇ ਉਹਨੂੰ ਵੀ ਨੰਗਿਆ ਕਰ ਦੇਣਾ ਚਾਹੀਦਾ। ਜੀ ਮੈਨੂੰ ਜਾਂਦੇ ਜਾਂਦੇ ਗੱਲ ਕਰੀਏ SYL ਦੇ ਮਸਲੇ ਦੀ। ਜਿਹੜੇ ਹੁੱਡਾ ਸਾਹਿਬ ਨੇ ਹਰਿਆਣੇ ਦੇ, ਉਹ ਕਹਿੰਦੇ ਵੀ ਮੀਟਿੰਗ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ, ਫੈਸਲਾ ਹੋ ਚੁੱਕਿਆ। ਮੇਰੇ ਖਿਆਲ ਜੇ ਮੈਂ ਝੂਠ ਨਾ, ਜੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਤਾਂ ਸ਼ਾਇਦ ਪਿਛਲੇ ਦਿਨੀ ਖੱਟਰ ਨੇ ਵੀ ਐਸਾ ਬਿਆਨ ਦਿੱਤਾ ਸੀਗਾ ਕਿ ਫੈਸਲਾ ਤਾਂ ਸਾਡੇ ਹੱਕ ਦੇ ਵਿੱਚ ਹੋ ਚੁੱਕਿਆ। ਹਾਂਜੀ, ਬਿਆਨ ਤਾਂ ਆਉਣਗੇ ਕਿਉਂਕਿ ਗਾਣਾ ਹੈ ਨਾ, ਰੌਲਾ ਤਾਂ ਪਹਿਲਾਂ ਸੀ, ਹੁਣ ਤਾਂ ਮਸਲਾ ਬਣ ਗਿਆ। ਤੁਸੀਂ ਆਪ ਹੀ ਤੇ ਕਹਿ ਦਿੱਤਾ ਮਸਲਾ। ਤਾਂ ਜਦੋਂ ਮਸਲਾ ਬਣ ਜਾਵੇ ਫਿਰ ਬਿਆਨ ਨਹੀਂ ਆਉਣਗੇ ਨਾ। ਤਾਂ ਦੇਖੋ ਇਹਦੇ ਚ ਹੁੱਡਾ ਪਹਿਲੀ ਗੱਲ ਤਾਂ
ਵੈਸੇ ਤਾਂ ਖੱਟਰ ਨੇ ਬਿਆਨ ਦਿੱਤਾ ਹੈ ਕਿ ਹਾਂਜੀ ਫੈਸਲਾ ਸਾਡੇ ਹੱਕ 'ਚ ਹੈ ਜੀ, ਫਲਾਂ ਫਲਾਂ ਫਲਾਂ। ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਵਿਜ ਨੇ ਕਿਹਾ ਕਿ ਇਹ ਤਾਂ ਰਸਤਾ ਹੈ ਤੇ ਰਸਤੇ ਅਸੀਂ ਵੀ ਬਹੁਤ ਦੇ ਰੱਖੇ ਆ, ਜੀ ਤੇ ਪਾਣੀ ਇਹ ਪਾਣੀ ਦੇ ਕੀ ਲੱਗਦੇ, ਪਾਣੀ ਤੇ ਹਿਮਾਚਲ ਚੋਂ ਆਉਂਦਾ। ਹੂੰ ਇਸ ਮੂਰਖ ਆਦਮੀ ਨੂੰ ਇਹ ਨਹੀਂ ਪਤਾ ਕਿ ਪਾਣੀ ਹਿਮਾਚਲ ਚੋਂ ਆਉਂਦਾ। ਹਿਮਾਚਲ ਇੱਕ ਅਪਰ ਰਾਈਪੇਰੀਅਨ ਸਟੇਟ ਹੈ, ਹੋਰ ਕੁਝ ਨਹੀਂ ਹੈ। ਜੀ ਉਹ ਪ੍ਰੋਡਿਊਸ ਨਹੀਂ ਕਰਦਾ ਪਾਣੀ ਨੂੰ। ਨਹੀਂ ਨਹੀਂ ਬਿਲਕੁਲ ਹੁਣ ਤੇ ਇਸ ਤਰ੍ਹਾਂ ਦੇ ਮਤਲਬ ਕਿ ਪਬਲਿਕ ਨੁਮਾਇੰਦੇ ਇਸ ਤਰ੍ਹਾਂ ਦੇ ਦਿਮਾਗ, ਡਲ ਦਿਮਾਗ ਰੱਖਦੇ ਹੋਣ, ਉੱਥੇ ਕੀ ਹੈ। ਤੇ ਔਰ ਸਾਡੀ, ਫਿਰ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਹਾਂਜੀ ਕਿ ਕੁਝ ਖਾਸ ਮੁੱਦੇ ਜਿਹੜੇ ਆ ਜਦੋਂ ਇਸ ਤਰ੍ਹਾਂ ਹਾਵੀ ਹੁੰਦੇ, ਧਾਰਮਿਕ ਮੁੱਦੇ ਹੁੰਦੇ ਆ। ਹੁਣ ਦੇਖੋ ਕਾਊਂਟਰ ਤਾਂ ਕਰਨਾ ਚਾਹੀਦਾ ਸੀ, ਆ ਤੀਜਾ ਦਿਨ ਹੈ ਅੱਜ। ਮੈਂ ਵੇਂਦਾ ਰਿਹਾ ਇਹਨਾਂ ਦੇ ਮੂੰਹ ਵੱਲ, ਕੋਈ ਬੰਦਾ ਨਹੀਂ ਬੋਲ ਕੇ ਇਹ ਕਹਿ ਸਕਿਆ ਉਹਨੂੰ ਵਿਜ ਨੂੰ ਕਿ ਲੈ ਭਾਈ ਇਹ ਟਵੀਟ ਹੀ ਕਰ ਦਿਓ, ਜੀ ਜੀ ਟਵੀਟ ਹੀ ਕਰ ਦਿਓ ਘੱਟੋ ਘੱਟ ਕਿ ਭਾਈ ਹਿਮਾਚਲ ਕੀ ਲੱਗਦਾ ਹੈ ਪਾਣੀ ਦਾ। ਕਿਉਂਕਿ ਇਸ ਤਰ੍ਹਾਂ ਦੀ ਪਰਸੈਪਸ਼ਨ ਬਣਾ ਕੇ ਇੱਕ ਦਿਨ ਇਹ ਗੇਮ ਹੋਣੀ ਆ। ਜੀ ਜੀ ਇਹ ਇੱਕ ਦਿਨ ਗੇਮ ਲੱਗਣੀ ਹੈ। ਪਰ ਮੈਂ ਜਿਵੇਂ ਕਿਹਾ ਕਿ ਸਾਡੇ ਬੰਦੇ ਤੇ ਆਪਸ 'ਚ ਲੜੀ ਜਾਂਦੇ ਨੇ ਇੱਥੇ। ਉਹ ਇਸ ਤਰ੍ਹਾਂ ਦੀਆਂ ਪਰਸੈਪਸ਼ਨਸ ਨੂੰ ਹੋਰ ਗੂੜੀਆਂ ਕਰੀਆਂ ਜਾ ਰਹੇ ਨੇ। ਤਾਂ ਗੱਲ ਇਹ ਆ ਕਿ ਸਾਡੇ ਵਾਲੇ ਨੇਤਾ ਕੁਝ ਤੇ ਹੁਣ ਗੁਜਰਾਤ ਦੇ ਵਿੱਚ ਫਿਰਦੇ, ਉਹ ਗਰਬਾ ਪਤਾ ਨਹੀਂ ਕਿਹੜਾ ਡਾਂਸ ਹੁੰਦਾ ਉਹ ਕਰਦੇ ਫਿਰਦੇ ਆ। ਕੁਝ ਉਹਨਾਂ ਦੀਆਂ ਲੱਤਾਂ ਖਿੱਚਣ 'ਚ ਮਸਰੂਫ ਰਹਿੰਦੇ ਨੇ, ਕੁਝ ਨੂੰ ਵਿਜੀਲੈਂਸ ਧੋਈ ਫਿਰਦੀ ਆ, ਕੁਝ ਜਿਹੜੇ ਆ ਉਹ ਆਪਣਾ ਮਤਲਬ ਕਿ ਆਸਾ ਪਾਸਾ ਵਹਿੰਦੇ ਪਏ ਵੀ ਅਸੀਂ ਬਚ ਜਾਈਏ। ਇਹ ਸਾਰਿਆਂ ਨੂੰ ਆਪੋ ਆਪਣੀ ਪਈ ਆ ਜੀ। ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ। ਹੁੱਡਾ ਨੇ ਜਿਹੜੀ ਗੱਲ ਕਹੀ, ਉਹਨੇ ਇਹੋ ਗੱਲ ਕਹੀ ਕਿ ਮੀਟਿੰਗ ਦਾ ਤਾਂ ਕੋਈ ਮਤਲਬ ਹੀ ਨਹੀਂ ਹੈਗਾ, ਸਹਿਮਤੀ ਬਣੇ ਜਾਂ ਸਹਿਮਤੀ ਬਣੇ, ਹਰਿਆਣੇ ਦੇ ਹੱਕ 'ਚ ਫੈਸਲਾ ਆ ਚੁੱਕਾ। ਦਰੁਸਤ ਹੈ ਗੱਲ, ਫੈਸਲਾ ਆ ਚੁੱਕਾ ਹੈ। ਪਰ ਮਸਲਾ ਇਹ ਆ ਕਿ ਫੈਸਲਾ ਜਿਹੜਾ ਕਿ ਉਹ ਇਸ ਦੇਸ਼ ਦੇ ਹਿੱਤ ਦੇ ਵਿੱਚ ਹੈ। ਕੀ ਤੁਸੀਂ ਸੋਚਦੇ ਹੋ ਕਿ ਇਹ ਜੇ SYL ਚੱਲ ਪੈਂਦੀ ਹੈ ਤਾਂ ਉਹਦੀ ਕੀਮਤ ਕੀ ਅਦਾ ਕਰਨੀ ਪੈ ਸਕਦੀ ਹੈ? ਇਹ ਧਿਆਨ ਦੇਣ ਦੀ ਲੋੜ ਆ। ਅਸਲ ਦੇ ਵਿੱਚ ਦੇਖੋ SYL ਬਣਨੀ ਨਹੀਂ, ਪਹਿਲੀ ਗੱਲ ਆ। ਜੇ ਬਣੇਗੀ ਤਾਂ ਫਿਰ ਇੰਡੀਆ 'ਚ ਬਹੁਤ ਕੁਝ ਬਣ ਸਕਦਾ ਹੈ। ਫਿਰ ਗਾਂ ਕਹਾਣੀ ਕਿਸੇ ਹੋਰ ਪਾਸੇ ਤੁਰ ਸਕਦੀ ਹੈ। ਚਲੋ ਉਹ ਕਲਪਨਾ ਜਿਹੜੀ ਇਹੋ ਜਿਹੀ ਉਹ ਕਰਨੀ ਵੀ ਨਹੀਂ ਚਾਹੀਦੀ, ਪਰ ਇਹ ਸੰਭਾਵਨਾ ਹੈ। ਸੰਭਾਵਨਾ ਕੀ ਹੈ? ਲੋਹੇ ਤੇ ਲੀਕ ਆ, ਇਨਸਰਜੈਂਸੀ ਬਹੁਤ ਜ਼ਿਆਦਾ ਵੱਧ ਜਾਏਗੀ ਜੀ। ਤਾਂ ਫਿਰ ਉਹ ਐਸੇ ਦੌਰ ਜਿਹੜੇ ਹੁੰਦੇ ਨੇ ਬਹੁਤ ਨੁਕਸਾਨ ਕਰ ਜਾਂਦੇ ਆ। ਤਾਂ ਦੂਜੇ ਪਾਸੇ ਗੱਲ ਇਹ ਆ ਕਿ SYL ਹਰਿਆਣੇ ਵਾਲਿਆਂ ਨੂੰ ਵੀ ਪਤਾ, ਨੇਤਾਵਾਂ ਨੂੰ, ਕਿ ਛੇਤੀ ਬਣਨੀ ਨਹੀਂ ਹੈ ਜੀ ਜੀ। ਪਰ ਰੌਲਾ ਇਸੇ ਗੱਲ ਦਾ ਕਿ ਜਿਹੜਾ ਹੁਣ ਜ਼ਿਆਦਾ ਕੂਕੇਗਾ ਉਹ ਵੋਟਾਂ ਦੇ ਵਿੱਚ ਫਾਇਦਾ ਚੁੱਕੇਗਾ। ਇਸੇ ਕਰਕੇ ਇਹਨਾਂ ਨੇ ਅੜਾਟ ਰਾਗ ਜਿਹੜਾ ਉਹ ਲਾਇਆ। ਪਰ ਅਫਸੋਸ ਦੀ ਗੱਲ ਇਹ ਆ ਕਿ ਹੁਣ ਜਿੱਦਾਂ ਮੈਂ ਕਿਹਾ ਕਿ ਵਿਜ ਜਿਸ ਤਰ੍ਹਾਂ ਕਹਿ ਰਿਹਾ ਉਹ ਬਿਲਕੁਲ ਬੇਸਲੈਸ ਗੱਲ ਆ। ਪਰ ਸਾਡੇ ਕੋਲ ਕਾਊਂਟਰ ਕਰਨ ਵਾਲਾ ਕੋਈ ਬਰੋਬਰ ਦੇਤਾ ਕੋਈ ਬੁੱਧੀਜੀਵੀ ਹੈ ਹੀ ਨਹੀਂ ਹੈ, ਹੈ ਹੀ ਨਹੀਂ ਹੈ। ਜੇ ਕੋਈ ਬੋਲਦਾ ਵੀ ਹੈ, ਉਹ ਅੱਜ ਕੱਲ ਤੇ ਵੈਸੇ ਹੀ ਵਿਚਾਰ ਅਗਲਾ ਦਬਾ ਕੇ, ਜਿਵੇਂ ਹਿਚਕੀ ਨੂੰ ਘੁੱਟ ਕੇ ਬਹਿ ਜਾਂਦਾ ਬੰਦਾ, ਉਸੇ ਤਰ੍ਹਾਂ ਹੀ ਵਿਚਾਰਾਂ ਨੂੰ ਘੁੱਟ ਕੇ ਬੈਠਾ ਕਿ ਇੱਥੇ ਬੋਲਣ ਦਾ ਫਾਇਦਾ ਹੀ ਹੈ ਨਹੀਂਗਾ ਕੋਈ ਜੀ ਜੀ। ਇੱਕ ਕੋਈ ਗੱਲ ਕਰਦਾ ਤੇ ਉੱਥੇ ਚਾਰ ਉਹਦੇ ਦੁਆਲੇ ਹੋ ਜਾਂਦੇ ਨੇ, ਆਪਣੇ ਬੰਦੇ ਦੁਆਲੇ ਹੋ ਜਾਂਦੇ ਨੇ। ਸੋ ਇਸ ਕਰਕੇ ਇਹ ਆ ਕਿ ਲੀਡਰਾਂ ਦਾ ਕੰਮ ਆ, ਲੀਡਰਸ਼ਿਪ ਅੱਗੇ ਆਵੇ। ਤੇ ਜੇ ਉਧਰਲੀ ਵੀ ਸਿਆਣੀ ਹੋਵੇ, ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਜਿੱਥੋਂ ਪਾਣੀ ਮਿਲਦਾ ਹੈ, ਜਿਹੜੀ ਜਗ੍ਹਾ ਤੋਂ ਪਾਣੀ ਆ ਸਕਦਾ ਹਰਿਆਣੇ ਨੂੰ, ਉਧਰੋਂ ਵਸੀਲਾ ਕਰਨਾ ਚਾਹੀਦਾ। ਪੰਜਾਬ ਕੋਲੋਂ ਤੇ ਪਾਣੀ ਆਲਮੋਸਟ ਲੁੱਟਿਆ ਜਾ ਚੁੱਕਿਆ, 70% ਉਹਦਾ ਪਾਣੀ ਜਿਹੜਾ ਉਹ ਅੱਗੇ ਲੈ ਗਏ ਹੋ। ਹੁਣ ਬਚਿਆ ਕੁਚਿਆ ਉਹਦੇ ਕੋਲ ਕੀ ਹੈ? ਜੇ ਖੋਗੇ ਤਾਂ ਫਿਰ ਉਹ ਗੱਲ ਨੂੰ ਪਏਗਾ, ਹੋਰ ਕੀ ਆ। ਬਸ ਪੰਜਾਬੀ 'ਚ ਇਹੋ ਕਹਾਣੀ ਹੈ ਜੀ ਜੀ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇਣ ਦੇ ਲਈ ਜੀ। ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਕੀਤੀ ਹੈ ਚਰਚਾ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਜ਼ਮੀਨੀ ਘੋਲ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸਾਨ ਮੋਰਚਾ ਸਮਰਪਿਤ ਕੀਤਾ ਗਿਆ, ਜਿਹੜਾ ਸੰਗਰੂਰ ਦੇ ਵਿੱਚ ਲੱਗਿਆ ਹੋਇਆ। ਉਸ ਤੋਂ ਬਾਅਦ ਸਨਅਤੀ ਪਲਾਟ ਮਾਮਲੇ ਦੇ ਵਿੱਚ ਇੱਕ ਬਹੁ ਕਰੋੜੀ ਜ਼ਮੀਨ ਘੁਟਾਲਾ ਖੁੱਲਣ ਦਾ ਰਾਹ ਪੱਧਰਾ ਹੋ ਗਿਆ। ਇਹ ਘੁਟਾਲਾ ਕੀ ਹੈ, ਇਹਦੇ ਬਾਬਤ ਤਫਸੀਲ ਦੇਵਾਂਗੇ ਤੁਹਾਨੂੰ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਅੱਗੇ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਰੁਖ ਕਰਦੇ ਹਾਂ ਸੰਗਰੂਰ ਦਾ, ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਅੱਗੇ ਡਟੇ ਹਜ਼ਾਰਾਂ ਕਿਸਾਨਾਂ ਨੇ ਪੱਕੇ ਮੋਰਚੇ ਦੇ 8ਵੇਂ ਦਿਨ ਜ਼ਮੀਨੀ ਘੋਲ ਦੇ ਨਾਇਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਹਾੜੇ ਨੂੰ ਇਹ ਜਿਹੜਾ ਮੋਰਚਾ ਸੀ 8ਵਾਂ ਦਿਨ ਸੀ ਉਹ ਸਮਰਪਿਤ ਰਿਹਾ। ਬੁਲਾਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦੀ ਮੁਬਾਰਕਬਾਦ ਦਿੰਦਿਆਂ ਇਸ ਸਿਰਲੱਥ ਯੋਧੇ ਦੀ ਇਨਕਲਾਬੀ ਕਾਰਵਾਈ ਬਾਰੇ ਜਾਣੂ ਕਰਵਾਇਆ। ਕਿਸਾਨੀ ਮੰਗਾਂ ਬਾਰੇ ਭੇਜੇ ਗਏ ਯਾਦ ਪੱਤਰ ਬਾਰੇ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਦੇ ਵਿੱਚ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੁੜੇ ਕਿਸਾਨ ਮਜ਼ਦੂਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਬਜ਼ੇ ਹੇਠਲੀਆਂ ਜ਼ਮੀਨਾਂ ਦੇ ਮਾਲਕੀ ਹੱਕ ਹਲਵਾਹਕ ਕਿਸਾਨਾਂ ਨੂੰ ਦਿਵਾਉਣ ਦੇ ਲਈ ਆਪਾ ਵਾਰੂ ਹਥਿਆਰਬੰਦ ਸੰਘਰਸ਼ ਦੀ ਅਗਵਾਈ ਆਖਰੀ ਦਮ ਤੱਕ ਕਰਨ ਵਾਲੇ ਇਸ ਸਿਰਲੱਥ ਯੋਧੇ ਦੇ ਜਨਮ ਦਿਨ ਦੀ ਸਮੂਹ ਸੰਘਰਸ਼ੀਲ ਕਿਸਾਨਾਂ ਨੂੰ ਮੁਬਾਰਕਬਾਦ ਦਿੱਤੀ। ਇਸੇ ਦੌਰਾਨ ਕਈ ਨਾਟਕ ਵੀ ਪੇਸ਼ ਕੀਤੇ ਗਏ ਤੇ ਬੁਲਾਰਿਆਂ ਨੇ ਮੰਗਾਂ ਨੂੰ ਮੁੜ ਤਰਤੀਬ ਦੇ ਕੇ ਭੇਜੇ ਗਏ ਯਾਦ ਪੱਤਰ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹਿੱਸੇ ਆਏ ਦਰਿਆਈ ਪਾਣੀ ਦੀ ਪੂਰੀ ਵਰਤੋਂ ਦਾ ਰੋਡ ਮੈਪ ਕਿਸਾਨਾਂ ਨੂੰ ਤੁਰੰਤ ਤਿਆਰ ਕਰਕੇ ਦਿਵਾਇਆ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਦੇ ਨਿੱਜੀਕਰਨ ਬਾਰੇ ਪੰਜਾਬ ਦੀਆਂ ਪਹਿਲੀਆਂ ਸਰਕਾਰਾਂ ਵੱਲੋਂ ਸੰਸਾਰ ਬੈਂਕ ਦੇ ਨਾਲ ਕੀਤੇ ਗਏ ਸਮਝੌਤੇ ਰੱਦ ਕੀਤੇ ਜਾਣ ਅਤੇ ਪੀਣ ਵਾਲੇ ਸਾਫ਼ ਪਾਣੀ ਦੇ ਲਈ ਸਰਕਾਰੀ ਜਲ ਸਪਲਾਈ ਪ੍ਰਬੰਧ ਪਹਿਲਾਂ ਵਾਂਗ ਬਹਾਲ ਕਰਨ ਬਾਰੇ ਠੋਸ ਯੋਜਨਾ ਬਣਾਉਣ ਦਾ ਵਚਨ ਦਿੱਤਾ ਜਾਵੇ। ਭਾਰਤੀ ਮਾਲਾ ਜਿਹੜਾ ਹਾਈਵੇ ਪ੍ਰੋਜੈਕਟ ਆ ਉਹਦੇ ਲਈ ਜ਼ਬਰੀ ਜ਼ਮੀਨਾਂ ਗ੍ਰਹਿਣ ਕਰਨ ਕਰਕੇ ਕਿਸਾਨਾਂ ਦੇ ਵਿੱਚ ਲਗਾਤਾਰ ਰੋਸ ਮੁਜ਼ਾਹਰੇ ਜਿਹੜੇ ਆ ਉਹ ਰੋਸ ਦੀ ਭਾਵਨਾ ਜਿਹੜੀ ਫੈਲ ਰਹੀ ਹੈ ਤੇ ਕਿਸਾਨਾਂ ਨੂੰ ਮੀਟਿੰਗ ਦੇ ਵਿੱਚ ਤੈਅ ਹੋਏ ਤਰੀਕੇ ਦੇ ਮੁਤਾਬਕ ਮੁਆਵਜ਼ੇ ਦੀ ਰਾਸ਼ੀ ਜਾਰੀ ਕਰਨ ਦਾ ਫੈਸਲਾ ਸਿਰੇ ਲਾ ਕੇ ਉਹਨਾਂ ਨੂੰ ਘਰਾਂ ਨੂੰ ਤੋਰਿਆ ਜਾਵੇ। ਆਪਣੀ ਜ਼ਮੀਨ ਨੂੰ ਨਿਰਵਗਣ ਨੀਵੀਂ ਪੱਧਰੀ ਕਰਨ ਲਈ ਵਾਹੀਯੋਗ ਜ਼ਮੀਨ ਨੂੰ ਮਾਈਨਿੰਗ ਕਾਨੂੰਨ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਝੋਨੇ ਦੇ ਔਸਤ ਝਾੜ ਅਤੇ ਕਾਸ਼ਤ ਗਿਰਦਾਵਰੀ ਦੀਆਂ ਸ਼ਰਤਾਂ ਰੱਦ ਕਰਕੇ ਨਵੀਂ 22% ਕਰਕੇ ਨਿਰਵਿਘਨ ਖਰੀਦ ਦੀ ਗਾਰੰਟੀ ਕੀਤੀ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਕੁਦਰਤੀ ਕਰੋਪੀਆਂ ਜਾਂ ਨਵੇਂ ਰੋਗਾਂ ਕਰਕੇ ਹੋਏ ਫਸਲਾਂ ਦੇ ਖਰਾਬੇ ਦੀ ਰਹਿੰਦੀ ਗਿਰਦਾਵਰੀ ਤੁਰੰਤ ਮੁਕੰਮਲ ਕਰਕੇ ਤੈਅਸ਼ੁਦਾ ਮੁਆਵਜ਼ਾ ਕਾਸ਼ਤਕਾਰਾਂ ਅਤੇ ਖੇਤ ਮਜ਼ਦੂਰਾਂ ਨੂੰ ਦੇਣ ਦਾ ਕੰਮ ਤੁਰੰਤ ਨਿਪਟਾਇਆ ਜਾਵੇ। ਗੱਲ ਕਰਦੇ ਹਾਂ ਸਨਅਤੀ ਪਲਾਟ ਬਹੁ ਕਰੋੜੀ ਜ਼ਮੀਨ ਘੁਟਾਲੇ ਦੀ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਗ੍ਰਿਫਤਾਰੀ ਪਾਏ ਜਾਣ ਨਾਲ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦਾ ਜ਼ਮੀਨ ਘੁਟਾਲਾ ਖੁੱਲ੍ਹਣ ਦਾ ਰਾਹ ਪੱਧਰਾ ਹੋ ਗਿਆ। ਪੰਜਾਬੀ ਟ੍ਰਿਬਿਊਨ ਦੇ ਵਿੱਚ ਛਪੀ ਇੱਕ ਰਿਪੋਰਟ ਦੇ ਮੁਤਾਬਕ ਕਾਂਗਰਸ ਦੇ ਰਾਜ ਭਾਗ ਦੇ ਦੌਰਾਨ ਵਿਜੀਲੈਂਸ ਵੱਲੋਂ 2 ਵਾਰ ਇਸ ਘੁਟਾਲੇ ਦੀ ਅੱਗੇ ਵਧਾਈ ਗਈ ਜਾਂਚ ਅਖੀਰ ਬੰਦ ਹੁੰਦੀ ਰਹੀ। ਚਰਨਜੀਤ ਭੁੱਲਰ ਦੀ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਵਿਜੀਲੈਂਸ ਨੇ 15 ਸਤੰਬਰ ਨੂੰ ਹੁਣ ਇਸ ਨਿਗਮ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਦੀ ਉਸ ਚਿੱਠੀ ਦੀ ਮੰਗ ਕੀਤੀ ਹੈ ਜਿਸ ਨੂੰ ਜਾਂਚ ਬੰਦ ਕਰਨ ਦਾ ਆਧਾਰ ਬਣਾਇਆ ਗਿਆ ਸੀ। ਕਾਂਗਰਸ ਦੀ ਹੁਕੂਮਤ ਮੌਕੇ ਜੀਸੀਟੀ ਜ਼ਮੀਨ ਘੁਟਾਲੇ ਦਾ ਮੁੱਦਾ ਤਤਕਾਲੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੱਲੋਂ ਉਠਾਇਆ ਗਿਆ ਸੀ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਨਾਮ ਜੀਸੀਟੀ ਇਲੈਕਟ੍ਰੋਨਿਕਸ ਮੁਹਾਲੀ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚੇ ਜਾਣ ਦੇ ਮਾਮਲੇ ਦੇ ਨਾਲ ਜੁੜਦਾ ਰਿਹਾ। ਅਰੋੜਾ ਦੀ ਗ੍ਰਿਫਤਾਰੀ ਦੇ ਨਾਲ ਹੀ ਕਈ ਆਈਐਸ ਅਧਿਕਾਰੀ ਸ਼ੱਕ ਦੇ ਦਾਇਰੇ ਦੇ ਵਿੱਚ ਆ ਗਏ ਨੇ ਜਿਹੜੇ ਨਿਗਮ ਦੇ ਨਾਲ ਜੁੜੇ ਰਹੇ ਨੇ। ਮੌਜੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਜੀਸੀਟੀ ਦੀ 32 ਏਕੜ ਜ਼ਮੀਨ ਨਿਯਮਾਂ ਦੀ ਉਲੰਘਣਾ ਕਰਕੇ ਮਾਰਕੀਟ ਭਾਅ ਤੋਂ ਹੇਠਾਂ ਇੱਕ ਕੰਪਨੀ ਨੂੰ ਵੇਚ ਦਿੱਤੀ, ਜਿਸ ਦੇ ਨਾਲ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਵਿੱਤ ਵਿਭਾਗ ਅਤੇ ਏਜੀ ਤੋਂ ਕਰਵਾਈ ਸੀ, ਜਿਸ ਦੇ ਵਿੱਚ ਕਰੀਬ 125 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਖਜ਼ਾਨੇ ਨੂੰ ਹੋਣ ਦੀ ਪੁਸ਼ਟੀ ਹੋਈ ਸੀ। ਮਗਰੋਂ ਵਿਜੀਲੈਂਸ ਨੇ ਸਾਲ 2018 ਦੇ ਵਿੱਚ ਪੜਤਾਲ ਨੰਬਰ 3 ਦਰਜ ਕੀਤੀ ਸੀ। ਜਦੋਂ ਪੜਤਾਲ ਮੁਕੰਮਲ ਹੋਣ ਤੋਂ ਬਾਅਦ ਵਿਜੀਲੈਂਸ ਨੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਅਧਿਕਾਰੀਆਂ ਖਿਲਾਫ ਕੇਸ ਦਰਜ ਕਰਨ ਦੀ ਪ੍ਰਵਾਨਗੀ ਮੰਗੀ ਤਾਂ ਨਿਗਮ ਨੇ ਮੁੱਖ ਮੰਤਰੀ ਦੇ ਇੱਕ ਪੱਤਰ ਦਾ ਹਵਾਲਾ ਦੇ ਕੇ ਜਾਂਚ ਦੇ ਲਈ 3 ਮੈਂਬਰੀ ਕਮੇਟੀ ਹੋਣ ਦੀ ਗੱਲ ਰੱਖ ਦਿੱਤੀ। ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਇਸ ਮਾਮਲੇ ਦੇ ਵਿੱਚ ਥੋੜਾ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਸੀ ਅਤੇ ਸਮਾਜਿਕ ਕਾਰਕੁਨ ਸਤਨਾਮ ਸਿੰਘ ਵੀ ਇਹ ਮੁੱਦਾ ਲਗਾਤਾਰ ਉਠਾ ਰਹੇ ਨੇ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਜਿਹੜੇ ਸਾਬਕਾ ਮੰਤਰੀ ਨੇ ਸੁੰਦਰ ਸ਼ਾਮ ਅਰੋੜਾ ਆਪਣੇ ਬੁਣੇ ਜਾਲ ਦੇ ਵਿੱਚ ਆਪ ਹੀ ਉਲਝ ਗਏ। ਚਰਚੇ ਨੇ ਕਿ ਜਦੋਂ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਵਿੱਢੀ ਸੀ ਤਾਂ ਅਰੋੜਾ ਨੇ ਖੁਦ ਹੀ ਸਿੱਧੇ ਤੌਰ ਤੇ ਵਿਜੀਲੈਂਸ ਦੇ ਅਧਿਕਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਿਵੇਂ ਕਰ ਦਿੱਤੀ। ਸੂਤਰ ਆਖਦੇ ਨੇ ਕਿ ਆਪਣੇ ਸ਼ਹਿਰ ਦਾ ਹੋਣ ਕਰਕੇ ਅਰੋੜਾ ਨੂੰ ਏਆਈਜੀ ਮਨਮੋਹਨ ਕੁਮਾਰ ਤੇ ਜ਼ਿਆਦਾ ਹੀ ਭਰੋਸਾ ਹੋ ਗਿਆ ਸੀ। ਪੰਜਾਬ ਦਾ ਇਹ ਪਹਿਲਾ ਨਵੇਕਲਾ ਕੇਸ ਹੈ ਜਿਸ ਦੇ ਵਿੱਚ ਕੋਈ ਸਿਆਸੀ ਆਗੂ ਰਿਸ਼ਵਤ ਦਿੰਦਾ ਫੜਿਆ ਗਿਆ। ਸਾਲ 2017 ਤੋਂ ਲੈ ਕੇ 30 ਸਤੰਬਰ 2022 ਤੱਕ ਵਿਜੀਲੈਂਸ ਨੇ 782 ਵਿਅਕਤੀ ਰਿਸ਼ਵਤ ਲੈਂਦੇ ਹੀ ਫੜੇ ਨੇ, ਜਿਨ੍ਹਾਂ ਦੇ ਵਿੱਚ 65 ਗਜ਼ਟਡ ਅਧਿਕਾਰੀ ਵੀ ਸ਼ਾਮਲ ਨੇ। ਪੰਜਾਬੀ ਰੇਡੀਓ ਯੂਐਸਏ ਤੇ ਇੱਕ ਰਿਪੋਰਟ ਕੀਤੀ ਸੀ, ਸ਼ਾਇਦ ਅਪ੍ਰੈਲ-ਮਈ ਦੇ ਮਹੀਨੇ ਦੇ ਵਿੱਚ। ਉਸ ਰਿਪੋਰਟ ਦੇ ਵਿੱਚ ਤਫਸੀਲ ਪੂਰਵਕ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਕਿੱਥੇ-ਕਿੱਥੇ, ਕਿਹੜੀਆਂ-ਕਿਹੜੀਆਂ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਨੇ ਤੇ ਕਿਹੜੀਆਂ-ਕਿਹੜੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਮੁਹਾਲੀ ਦੇ ਵਿੱਚ ਨੱਪੀਆਂ ਹੋਈਆਂ ਨੇ। ਇੱਕ ਰਿਪੋਰਟ ਦੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀਗਾ ਕਿ ਪੰਜਾਬ ਦੀ ਜਿੰਨੀ ਜ਼ਮੀਨ ਮੁਹਾਲੀ ਜ਼ਿਲ੍ਹੇ ਦੇ ਵਿੱਚ ਨੱਪੀ ਹੋਈ ਆ, ਉਹਦੀ ਟੋਟਲ ਕੀਮਤ 3 ਲੱਖ ਕਰੋੜ ਤੋਂ ਵੀ ਉੱਪਰ ਬਣਦੀ ਹੈ। ਤੇ ਵੈਸੇ ਆਪਾਂ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਦੇ ਹਾਂ, ਉਹਦੀਆਂ ਕਮੀਆਂ ਕਰਕੇ ਕਹਿ ਲਓ, ਭਾਸ਼ਣਾਂ ਕਰਕੇ ਕਹਿ ਲਓ, ਜਾਂ ਉਹਦੀ ਜਿਹੜੀ ਅਪਰੋਚ ਰਹਿੰਦੀ ਹੈ, ਇੱਕ ਸ਼ਾਇਰਾਨਾ, ਹਮਲਾਵਰ ਇੱਕ ਅਪਰੋਚ ਰਹਿੰਦੀ ਹੈ ਨਵਜੋਤ ਸਿੱਧੂ ਦੀ, ਹੈ ਨਾ। ਸੋ ਪਰ ਉਹਨਾਂ ਨੇ ਇਹ ਘੁਟਾਲਾ ਚੱਕਿਆ ਸੀਗਾ। ਉਹ ਕਹਿੰਦੇ ਕਿ ਇਹ ਘੁਟਾਲਾ, ਇਹ ਇੰਨੀਆਂ ਜ਼ਮੀਨਾਂ ਪੰਜਾਬ ਦੀਆਂ ਨੱਪੀਆਂ ਹੋਈਆਂ ਕਿ ਪੰਜਾਬ ਪਹਿਲੇ 5-6 ਦਿਨਾਂ ਦੇ ਵਿੱਚ ਹੀ ਜੇ ਜ਼ਮੀਨਾਂ ਛੁਡਾ ਲੈਂਦਾ ਤਾਂ 5-6 ਦਿਨਾਂ ਦੇ ਵਿੱਚ ਹੀ ਪੰਜਾਬ ਦਾ ਸਾਰਾ ਕਰਜ਼ਾ ਲੈ ਸਕਦਾ ਤੇ ਪੰਜਾਬ ਸੁਰਖਰੂ ਹੋ ਸਕਦਾ। ਤੇ ਹੁਣ ਇਹਨਾਂ ਤੇ ਕਬਜ਼ੇ ਨੇ ਜ਼ਮੀਨਾਂ ਤੇ। ਤੇ ਉਦੋਂ ਹੀ ਇਹ ਘੁਟਾਲਾ ਨਿਕਲਿਆ ਸੀਗਾ ਕਿ ਸੁੰਦਰ ਸ਼ਾਮ ਅਰੋੜੇ ਨੇ ਆਪਦੀ ਤਾਕਤਾਂ ਦੀ ਵਰਤੋਂ ਕਰਦਿਆਂ ਇਹ ਜ਼ਮੀਨ ਜਿਹੜੀ ਆ ਉਹ ਖੇਰੂ-ਖੇਰੂ ਕਰਤੀ, ਖੁਰਦ-ਬੁਰਦ ਕਰਤੀ, ਕੌਡੀਆਂ ਦੇ ਭਾਅ ਵੇਚਤੀ। ਇਹੀ ਸੇਮ ਜਿਹੜੇ ਐਲੀਗੇਸ਼ਨਸ ਨੇ ਉਹ ਲੱਗ ਰਹੇ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਕਿ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ, ਈਵਨ ਕਿ ਰਿਜ਼ਲਟ ਆਉਣ ਤੋਂ ਬਾਅਦ, ਜਦੋਂ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ 92 ਐਮਐਲਏ ਉਹਨਾਂ ਦੇ ਜਿੱਤ ਗਏ ਨੇ ਤੇ ਸਰਕਾਰ ਆ ਰਹੀ ਹੈ, ਉਦੋਂ ਬਾਅਦ ਵੀ ਰਜਿਸਟਰੀ ਹੋਈ ਹੈ ਇੱਕ ਜ਼ਮੀਨ ਦੀ ਤੇ ਉਸ ਜ਼ਮੀਨ ਨੂੰ ਵੀ ਕੌਡੀਆਂ ਦੇ ਭਾਅ ਵੇਚਿਆ ਗਿਆ। ਪੰਜਾਬ ਦੇ ਸਿਆਸਤਦਾਨ ਜਿਹੜੇ ਨੇ, ਇਹਨਾਂ ਨੇ ਪੰਜਾਬ ਨੂੰ ਲੁੱਟਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਅਰੋੜਾ ਸਾਹਿਬ ਤਾਂ ਇੰਨੇ ਬੀਬੇ ਬੰਦੇ ਆ ਕਿ ਆਪ ਹੀ ਬੈਗ ਭਰ ਕੇ ਪੈਸਿਆਂ ਦਾ ਏਆਈਜੀ ਜਿਹੜੇ ਨੇ ਉਹ ਮਨਮੋਹਨ ਕੁਮਾਰ, ਉਹਨਾਂ ਦੇ ਕੋਲੇ ਚਲੇ ਗਏ ਕਿ ਜੀ ਏਆਈਜੀ ਆ ਲਓ ਜੀ, ਬੈਗ ਲਓ ਤੇ ਗਿਣੋ ਪੈਸੇ ਤੇ ਕਿਉਂ ਐਵੇਂ ਚੱਕਰਾਂ 'ਚ ਪਾਇਆ। ਤੇ ਉਸ ਤੋਂ ਬਾਅਦ ਫਿਰ ਅਰੋੜਾ ਸਾਹਿਬ ਦੀ ਜਿਹੜੀ ਹਰ ਸ਼ਾਮ ਆ ਉਹ ਸੁੰਦਰ ਨਹੀਂ ਰਹੀ ਤੇ ਅਰੋੜਾ ਸਾਹਿਬ ਨੂੰ ਜਦੋਂ ਹੱਥਕੜੀਆਂ ਦਿਖੀਆਂ ਤੇ ਅਰੋੜਾ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ। ਸੋ ਖੈਰ, ਇੰਨੇ ਬੀਬੇ ਬੰਦੇ ਨੂੰ ਜਿਹੜਾ ਵਿਚਾਰਾ ਘਰ-ਘਰ ਜਾ ਕੇ ਪੈਸੇ ਵੰਡਦਾ ਫਿਰਦਾ ਹੈ, ਹਰ ਇੱਕ ਅਧਿਕਾਰੀ ਦਾ ਫਿਕਰ ਕਰਦਾ ਹੈ, ਉਹਨੂੰ ਇਸ ਤਰੀਕੇ ਨਾਲ ਚੱਕ ਲੈਣਾ ਹੈ ਤਾਂ ਵੈਸੇ ਵੇਖਿਆ ਜਾਵੇ ਤਾਂ ਥੋੜ੍ਹੀ ਜਿਹੀ ਸਿਤਮਜ਼ਰੀਫੀ ਹੈ। ਪਰ ਇਹਨਾਂ ਜ਼ਾਲਮ ਲੋਕਾਂ ਨੇ ਕਦੇ ਪੰਜਾਬ ਬਾਰੇ ਨਹੀਂ ਸੋਚਿਆ। ਕਦੇ ਵੀ ਇਹਨਾਂ ਨੇ ਪੰਜਾਬ ਦੇ ਹੱਕ ਹਕੂਕ ਬਾਰੇ ਨਹੀਂ ਸੋਚਿਆ ਕਿ ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਦੇਸੋਂ ਪਰਦੇਸ ਹੋਣਾ ਪੈ ਰਿਹਾ। ਪੰਜਾਬ ਦੇ ਪਾਣੀ ਲੁੱਟੇ ਗਏ, ਇਹਨਾਂ ਨੇ ਕਬਜ਼ੇ ਕਰੀ ਗਏ। ਪੰਜਾਬ ਦਾ ਰੇਤਾ ਲੁੱਟਿਆ ਗਿਆ, ਇਹ ਕਬਜ਼ੇ ਕਰੀ ਗਏ। ਪੰਜਾਬ ਦੇ ਹਸਪਤਾਲਾਂ ਦੇ ਬੁਰੇ ਹਾਲ ਹੋ ਗਏ, ਇਹ ਕਬਜ਼ਿਆਂ ਤੇ ਲੱਗੇ ਰਹੇ। ਪੰਜਾਬ ਦੇ ਸਕੂਲ ਖਤਮ ਹੋ ਗਏ, ਇਹ ਕਬਜ਼ਿਆਂ ਤੇ ਲੱਗੇ ਰਹੇ। ਸਾਡਾ ਆਪਸੀ ਜਿਹੜਾ ਢਾਂਚਾ ਸੀ ਪੰਜਾਬ ਦਾ ਮੁੱਢਲਾ, ਜਿਹੜਾ ਕਿ ਬੜਾ ਵਧੀਆ ਸੀ, ਉਹ ਐਨ ਤਹਿਸ-ਨਹਿਸ ਹੋ ਗਿਆ, ਇਹ ਕਬਜ਼ਿਆਂ ਤੇ ਲੱਗੇ ਰਹੇ। ਇਹਨਾਂ ਨੇ ਜੇਬਾਂ ਹੀ ਭਰੀ ਗਏ। ਪੰਜਾਬ ਦੀ ਰੋਡਵੇਜ਼, ਪੰਜਾਬ ਦੇ ਹੋਰ ਜਿੰਨੇ ਜਨਤਕ ਅਦਾਰੇ, ਜਿਨ੍ਹਾਂ ਨੇ ਪੰਜਾਬੀਆਂ ਨੂੰ ਐਸ਼ ਕਰਵਾਉਣੀ ਸੀ, ਜਿਨ੍ਹਾਂ ਨੇ ਪੰਜਾਬੀਆਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣਾ ਸੀ, ਇਹਨਾਂ ਨੂੰ ਉਹ ਨਹੀਂ ਦਿਖਿਆ। ਇਹਨਾਂ ਨੂੰ ਨਾ ਸਤਲੁਜ ਦੇ ਵਿੱਚ ਪੈਂਦਾ ਗੰਦਾ ਪਾਣੀ ਦਿਖਦਾ ਹੈ, ਨਾ ਇਹਨਾਂ ਨੂੰ ਪੰਜਾਬ ਦੇ ਹੋਰ ਮੁੱਦੇ ਦਿਖਦੇ ਹੈ। ਇਹਨਾਂ ਨੂੰ ਸਿਰਫ ਇੰਨੀ ਕੁ ਬੇਸ਼ਰਮੀ ਧਾਰ ਲਈ ਹੈ ਵੀ ਵੋਟਾਂ ਵੇਲੇ ਬਸ 2 ਕੁ ਮਹੀਨੇ ਸਰਗਰਮੀਆਂ ਦਿਖਾਉਂਦੇ ਸੀ ਤੇ ਉਸ ਤੋਂ ਬਾਅਦ ਫਿਰ ਜਿਹੜਾ ਗਾਇਬ ਹੋ ਜਾਂਦੀ ਸੀ। ਉਸ ਤੋਂ ਬਾਅਦ ਚੰਗੀਆਂ ਜ਼ਮੀਨਾਂ, ਚੰਗੇ ਮਹਿਲ ਮਨਾਰੇ ਉਸਾਰ ਲੈਣੇ, ਬਸ ਇਹੀ ਹੈ। ਉਸ ਤੋਂ ਬਾਅਦ ਵਾਰੀ ਦੂਜੇ ਨੂੰ ਦੇ ਦੇਣੀ। ਆਮ ਆਦਮੀ ਪਾਰਟੀ ਨੂੰ ਵੋਟਾਂ ਜਿਹੜੀਆਂ ਨੇ ਉਹ ਇਸ ਕਰਕੇ ਨਹੀਂ ਪਈਆਂ ਕਿ ਬਈ ਪਾਰਟੀ ਜਿਹੜੀ ਆ ਅਰਵਿੰਦ ਕੇਜਰੀਵਾਲ, ਪਤਾ ਨਹੀਂ ਕੀ ਉਹਦੇ ਕੋਲੇ ਇਹੋ ਜਿਹੀ ਜਾਦੂ ਦੀ ਛੜੀ ਹੈ ਕਿ ਉਹ ਪੰਜਾਬ ਦੀ ਦ੍ਰਿਸ਼ਟੀ ਬਦਲ ਦੂਗਾ, ਪੰਜਾਬ ਦੀ ਕਿਸਮਤ ਬਦਲ ਦੂਗਾ। ਨਹੀਂ, ਆ ਆਮ ਆਦਮੀ ਪਾਰਟੀ ਨੂੰ ਵੋਟ ਪੈਣ ਦਾ ਬਹੁਤ ਵੱਡਾ ਕਾਰਨ ਤਾਂ ਭਗਵੰਤ ਮਾਨ ਹੈ, ਵੀ ਉਹਨਾਂ ਨੇ ਉਹਨੂੰ ਐਲਾਨਤਾ ਸੀ। ਦੂਜਾ ਵੱਡਾ ਕਾਰਨ ਜਿਹੜੀਆਂ ਸਾਡੀਆਂ ਸਥਾਪਿਤ ਧਿਰਾਂ ਹੈ, ਉਹਨਾਂ ਦੀ ਲੁੱਟ ਹੈ। ਉਹਨਾਂ ਵੱਲੋਂ ਕੀਤਾ ਗਿਆ ਪੰਜਾਬੀਆਂ ਦਾ ਸ਼ੋਸ਼ਣ ਹੈ, ਚਾਹੇ ਉਹ ਆਰਥਿਕ ਲਾ ਲਓ, ਚਾਹੇ ਉਹ ਸਰੀਰਕ ਲਾ ਲਓ, ਚਾਹੇ ਉਹ ਮਾਨਸਿਕ ਲੁੱਟ ਲਾ ਲਓ। ਉਹਨਾਂ ਨੇ ਪੰਜਾਬੀਆਂ ਦੇ ਵਸੀਲਿਆਂ ਨੂੰ ਲੁੱਟਿਆ। ਕਰੋੜਾਂ ਰੁਪਏ ਪੰਜਾਬ ਦੇ ਜਿੰਨੇ ਚੁਣੇ, 117 ਚੁਣੇ ਜਾਂਦੇ ਸੀ ਐਮਐਲਏ, ਕੋਈ 200-300 ਹੋਰ ਵੋਟਾਂ ਦੇ ਵਿੱਚ ਖੜਦਾ ਹੋਣਾ, ਭਾਵੇਂ ਕੋਈ ਜਿੱਤਿਆ ਕੋਈ ਹਾਰਿਆ।
ਅੱਜ ਦੀ ਘੜੀ ਦੇ ਵਿੱਚ ਕੋਈ ਬੰਦਾ ਹੈ ਜਾਂ ਪੰਜਾਬ ਦਾ ਸਿਆਸਤਦਾਨ ਨੇ ਅਕਾਲੀ ਜਾਂ ਕਾਂਗਰਸੀ ਜਿਹੜਾ ਹੱਥ ਖੜਾ ਕਰਕੇ ਕਹਿ ਦੇ ਕਿ ਮੈਂ ਇੱਕ ਨਵੇਂ ਪੈਸੇ ਦਾ ਬਾਜ਼ਾਰ ਨਹੀਂ। ਇਹਨਾਂ ਨੇ ਮਨਰੇਗਾ ਸਕੀਮਾਂ, ਰਾਸ਼ਨ ਸਕੀਮਾਂ, ਇਹਨਾਂ ਦੇ ਵਿੱਚ ਵੀ ਜਿਹੜੇ ਆ ਆਪਦੇ ਬੰਦੇ ਛੱਡੇ ਹੋਏ ਆ ਤੇ ਉਹਨਾਂ ਨੂੰ ਗਾਂਹ ਦੀ ਗਾਂਹ BDPO, ਪੰਚਾਇਤ ਸੈਕਟਰੀ, ਤਹਿਸੀਲਦਾਰ, SDM ਇੱਥੇ ਬਥੇਰੇ ਆਪਣੇ ਬੰਦੇ ਜਿਹੜੇ ਆ ਉੱਧਰੋਂ ਅਫਸਰਸ਼ਾਹੀ ਦੇ ਵਿੱਚੋਂ ਆਏ ਆ। ਉਹਨਾਂ ਨੂੰ ਪਤਾ ਹੈ ਕਿ ਇਹ ਸਿਸਟਮ ਕਿਵੇਂ ਚੱਲਦਾ। ਉਹਨਾਂ ਨੂੰ ਪਤਾ ਹੈ ਕਿ ਕਿਵੇਂ ਇੱਕ ਪਿੰਡ ਦੇ ਵਿੱਚ 20-25 ਕਾਰਡ ਮਨਰੇਗਾ ਦੇ ਬਣਾ ਲਓ, 350 400 ਰੁਪਈਆ ਦਿਹਾੜੀ ਹੈ, 100 ਦਿਹਾੜੀਆਂ ਪਾਉਣੀਆਂ ਹੀ ਹੈ। ਸੋ ਤੁਸੀਂ ਉਹਨੂੰ ਮਲਟੀਪਲਾਈ ਕਰਕੇ ਦੇਖ ਲਓ ਕਿ ਜੇ 20 ਕਾਰਡ ਵੀ ਹੈ ਤੇ ਉਹਦੀਆਂ 100 ਪੈ ਗਈਆਂ ਤੇ ਉਹ 2000 ਐਂਟਰੀ ਪੈ ਗਈ ਸਮਝ ਲਓ, ਤੇ ਉਹਦੀ 350 ਨਾਲ ਉਹਨੂੰ ਮਲਟੀਪਲਾਈ ਕਰ ਲਓ ਕਿੰਨੇ ਪੈਸੇ ਬਣਦੇ। ਇਹ ਗਬਨ ਹੋ ਰਹੇ ਆ, ਵੈਲਿਡ ਜੇ ਗਬਨ ਲੱਗਦੇ। ਮਤਲਬ ਇਹਨਾਂ ਵਿਰੁੱਧ ਨਾ ਤਾਂ ਕੋਈ ਬੋਲਦਾ, ਨਾ ਕੋਈ ਆਵਾਜ਼ ਚੱਕਦਾ ਤੇ ਨਾ ਕੋਈ ਗੱਲ ਕਰਦਾ। ਪਰ ਅਰੋੜਾ ਸਾਹਿਬ ਨੇ ਜ਼ਮੀਨ ਜਿਹੜੀ ਹੈ ਹਲੇ ਵੀ ਮੋਹਾਲੀ ਦੇ ਵਿੱਚ, ਤੁਸੀਂ ਪੰਜਾਬੀ ਰੇਡੀਓ USA ਤੇ ਇੱਕ ਰਿਪੋਰਟ ਪਈ ਹੈ, ਹਲੇ ਵੀ ਉੱਥੇ ਇੰਨੀ ਕੁ ਜ਼ਮੀਨ ਨੱਪੀ ਹੋਈ ਹੈ ਕਿ ਸਾਰੇ ਪੰਜਾਬ ਦੇ ਵਿੱਚ ਉਨੀ ਜ਼ਮੀਨ ਨਹੀਂ ਨੱਪੀ ਹੋਈ ਜਿੰਨੀ ਮੋਹਾਲੀ, ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਇਹਨਾਂ ਲੀਡਰਾਂ ਨੇ ਨੱਪੀ ਹੋਈ ਹੈ। ਤੇ ਪੰਜਾਬ ਦੇ ਵਿੱਚ ਆਪਾਂ ਕਹਿਣਾ ਨਾ ਕਿ ਮੱਤੇਵਾੜਾ ਪ੍ਰੋਜੈਕਟ ਬਦਲ ਗਿਆ, ਰੱਦ ਹੋ ਗਿਆ। ਪੰਜਾਬ ਦੇ ਵਿੱਚ ਫੋਕਲ ਪੁਆਇੰਟਸ ਦੀ ਬੜੀ ਜ਼ਮੀਨ ਪਈ ਹੈ ਔਰ ਉਹਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਨਵੀਆਂ ਜ਼ਮੀਨਾਂ ਐਕਵਾਇਰ ਕਰੀ ਜਾਂਦੀ ਹੈ ਕੇਂਦਰ ਸਰਕਾਰ, ਜਾਂ ਠੀਕ ਹੈ ਹਾਈਵੇ ਲਈ ਤੁਸੀਂ ਇਹ ਨਹੀਂ ਕਿ ਹਾਈਵੇ ਨਿਕਲਣਾ ਅੰਮ੍ਰਿਤਸਰ ਦੇ ਵਿੱਚ ਦੀ ਹੈ, ਜਾਂ ਇੱਕ ਮਿਸਾਲ ਦੇ ਤੌਰ ਤੇ ਤੁਸੀਂ ਲੈ ਲਓ ਗੁਰਦਾਸਪੁਰ ਦੇ ਵਿੱਚ ਦੀ ਹੈ ਤੇ ਉੱਥੇ ਤੁਸੀਂ ਫਿਰੋਜ਼ਪੁਰ ਦੀ ਜ਼ਮੀਨ ਵਰਤ ਲਓਗੇ, ਇਹ ਤਾਂ ਨਹੀਂ ਹੋ ਸਕਦਾ। ਪਰ ਜਿਹੜੇ ਪ੍ਰੋਜੈਕਟ ਨਵਿਆਂ ਲਈ ਐਕਵਾਇਰ ਜ਼ਮੀਨਾਂ ਨੇ ਤਾਂ ਉਹ ਪਹਿਲਾਂ ਪੰਜਾਬ ਦੇ ਜਿੰਨੇ ਹਵਾਈ ਅੱਡੇ ਨੇ, ਜਿੰਨੇ ਬੰਦ ਪਏ ਨੇ, ਉਹਨਾਂ ਦੀਆਂ ਜ਼ਮੀਨਾਂ ਨੂੰ ਵਰਤਿਆ ਜਾਵੇ। ਜਿਹੜੇ ਪੰਜਾਬ ਦੇ ਫੋਕਲ ਪੁਆਇੰਟਸ ਨੇ ਉਹਨਾਂ ਦੀਆਂ ਜ਼ਮੀਨਾਂ, ਪੰਜਾਬ ਦੇ ਵਿੱਚ ਜਿੰਨੇ ਵੀ ਇੰਡਸਟਰੀ ਵਾਸਤੇ ਪਲਾਟਸ ਛੱਡੇ ਗਏ ਨੇ ਉਹਨਾਂ ਦੀਆਂ ਜ਼ਮੀਨਾਂ ਨੂੰ ਵਰਤੋਂ ਹੇਠ ਲਿਆਂਦਾ ਜਾਵੇ। ਸੋ ਇਹ ਅਰੋੜਾ ਸਾਹਿਬ ਨੇ ਜਿਹੜੇ ਪੈਸੇ ਲੈ ਕੇ ਗਏ ਸੀ ਪਰ ਆਪਦੇ ਬੁਣੇ ਚਾਲ ਦੇ ਵਿੱਚ ਆਪ ਹੀ ਉਲਝ ਗਏ। ਖੈਰ, ਇੱਕ ਕੌਮੀ ਖਬਰ ਦੇ ਬਾਰੇ ਗੱਲਬਾਤ ਕਰਦੇ ਚਲੇ ਗਏ। ਦੇਹਰਾਦੂਨ ਦਾ ਰੁਖ ਕਰਦੇ ਹਾਂ, ਜਿੱਥੇ ਇੱਕ ਕੁੜੀ ਭਾਜਪਾ ਆਗੂ ਦੇ ਪੁੱਤਰ ਦੇ ਰੈਸਟੋਰੈਂਟ ਦੇ ਵਿੱਚ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ। ਰੈਸਟੋਰੈਂਟ ਦਾ ਮਾਲਕ ਆ ਪੁਲਕਿਤ ਆਰੀਆ ਤੇ ਉਹਦੇ ਤੇ ਇਹ ਦੋਸ਼ ਲੱਗ ਰਿਹਾ ਕਿ ਉਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਅੰਕਿਤਾ ਭੰਡਾਰੀ ਦਾ ਕਤਲ ਕਰ ਦਿੱਤਾ। ਇਸ ਕੁੜੀ ਦੀ ਲਾਸ਼ 24 ਸਤੰਬਰ ਨੂੰ ਉੱਤਰਾਖੰਡ ਦੇ ਰਿਸ਼ੀਕੇਸ਼ ਤੋਂ ਚਿੱਲਾ ਨਹਿਰ ਦੇ ਵਿੱਚੋਂ ਮਿਲੀ ਸੀ। DIG ਪੀ ਰੇਣੂਕਾ ਦੇਵੀ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਫੋਰੈਂਸਿਕ ਟੀਮ ਦੀ ਜਿਹੜੀ ਰਿਪੋਰਟ ਹੈ, ਉਸ ਰਿਪੋਰਟ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਗੁੱਸੇ ਦੀ ਲਹਿਰ ਹੈ। ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੀੜਤਾ ਦੇ ਨਾਲ ਕਿਸੇ ਤਰ੍ਹਾਂ ਦਾ ਜਬਰ ਜਨਾਹ ਨਹੀਂ ਹੋਇਆ। ਕਿਸੇ ਤਰ੍ਹਾਂ ਦੀ ਜਬਰ ਜਨਾਹ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਗਿਆ। ਇਸ ਗੱਲ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ, ਗੁੱਸਾ ਹੈ ਤੇ ਲੋਕਾਂ ਨੇ ਪਹਿਲਾਂ ਹੀ ਖਦਸ਼ੇ ਪ੍ਰਗਟਾਏ ਸਨ ਕਿ ਕਿਉਂਕਿ ਇਸ ਮਾਮਲੇ ਦੇ ਵਿੱਚ ਭਾਜਪਾ ਆਗੂ ਦਾ ਪੁੱਤਰ ਸ਼ਾਮਲ ਹੈ ਤੇ ਹੋ ਸਕਦਾ ਹੈ ਕੱਲ ਨੂੰ ਜਿਹੜੀਆਂ ਉਹ ਤੱਥਾਂ ਦੇ ਨਾਲ ਛੇੜਛਾੜ ਜਾਂ ਰਿਪੋਰਟਾਂ ਦੇ ਨਾਲ ਛੇੜਛਾੜ ਜਿਹੜੀ ਆ ਹੋ ਜੇ। ਹੁਣ ਇੱਕ ਵਾਰ ਫਿਰ ਤੋਂ ਲੋਕ ਜਿੱਥੇ ਪਹਿਲਾਂ ਇਹਨਾਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਰਗਰਮ ਹੋਏ ਸਨ, ਹੁਣ ਇੱਕ ਵਾਰ ਫਿਰ ਲੋਕ ਜਿਹੜੇ ਆ ਉਹ ਰੋਸ ਮੁਜ਼ਾਹਰੇ ਕਰ ਰਹੇ ਆ ਤੇ ਲੋਕ ਇਸ ਰਿਪੋਰਟ ਨੂੰ ਜਿਹੜੇ ਆ ਉਹ ਇਹ ਦੱਸ ਰਹੇ ਆ ਕਿ ਇਹ ਫੈਬਰੀਕੇਟਡ ਰਿਪੋਰਟ ਜਿਹੜੀ ਆ ਉਹ ਹੋ ਸਕਦੀ ਹੈ। ਮਤਲਬ ਇਹਦੇ ਨਾਲ ਕੋਈ ਛੇੜਛਾੜ ਜਿਹੜੀ ਆ ਉਹ ਕੀਤੀ ਗਈ ਹੈ। ਜਾਂਦੇ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕਰਦੇ ਚਲੇ ਗਏ। ਪੰਜਾਬ ਦੀ ਫਰੀਦਕੋਟ ਜੇਲ੍ਹ ਦੇ ਵਿੱਚ ਬਹਿ ਕੇ ਹਾਈ ਕੋਰਟ ਦੇ ਕ੍ਰਿਮੀਨਲ ਲਾਇਰ ਨੂੰ ਧਮਕੀ ਦੇਣ ਵਾਲਾ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ। ਮੋਬਾਈਲ ਫੜ ਲਿਆ ਗਿਆ। ਜੇਲ੍ਹ ਪ੍ਰਸ਼ਾਸਨ ਨੇ ਨਸ਼ਾ ਤਸਕਰ ਸਮੇਤ 4 ਹਵਾਲਾਤੀਆਂ ਤੋਂ 6 ਮੋਬਾਈਲ ਫੋਨ ਬਰਾਮਦ ਕੀਤੇ ਹੈ। ਜੇਲ੍ਹ ਪ੍ਰਸ਼ਾਸਨ ਦੁਆਰਾ ਜਿਹੜੀ ਆ ਉਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਉਧਰ ਪੁਲਿਸ ਜਿਹੜੀ ਹੈ ਇਹ ਦੋਸ਼ੀ ਨਸ਼ਾ ਤਸਕਰ ਨੂੰ ਪ੍ਰੋਡਕਸ਼ਨ ਵਾਰੰਟ ਦੇ ਲਿਆਉਣ ਦੀਆਂ ਤਿਆਰੀਆਂ ਦੇ ਵਿੱਚ ਹੈ। ਪੁਲਿਸ ਐਡਵੋਕੇਟ ਦੁਆਰਾ ਜਿੰਨੇ ਵੀ ਉਹਦੇ ਸਬੂਤ ਨੇ ਜਾਂ ਮੋਬਾਈਲ ਕਾਲ ਡਿਟੇਲ ਹੈ, ਉਹ ਜਿਹੜੀ ਵੀ ਉਹਨੇ ਦਿੱਤੀ ਹੈ ਉਹਨੂੰ ਖੰਗਾਲਣ ਦੇ ਵਿੱਚ ਜੁਟੀ ਹੋਈ ਹੈ। ਫਰੀਦਕੋਟ ਜੇਲ੍ਹ ਦੇ ਵਿੱਚ NDPS ਐਕਟ ਦੇ ਤਹਿਤ ਬੰਦ ਆ ਅਰਵਿੰਦਰ ਸਿੰਘ ਤੇ ਇਹਨੇ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਨਾ ਮਿਲਣ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕ੍ਰਿਮੀਨਲ ਲਾਇਰ ਸਾਹਿਲ ਗੋਇਲ ਨੂੰ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ ਜੇਲ੍ਹ ਦੇ ਵਿੱਚੋਂ। ਅੰਬਾਲਾ ਨਿਵਾਸੀ ਐਡਵੋਕੇਟ ਨੇ ਮਹੇਸ਼ਨਗਰ ਥਾਣੇ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਤੇ ਉਹਨੇ ਕਿਹਾ ਸੀਗਾ ਕਿ ਇਹ ਬੰਦਾ ਮੈਨੂੰ ਲਗਾਤਾਰ ਫੋਨ ਤੋਂ ਧਮਕੀਆਂ ਦਿੰਦਾ ਕਿ ਤੂੰ ਕੇਸਾਂ ਦੀ ਪੈਰਵਾਈ ਕਿਉਂ ਕਰਦਾ ਹੈ। ਸੋ ਉਹਨੇ ਇਹ ਵੀ ਦੱਸਿਆ ਸੀਗਾ ਕਿ ਬਦਮਾਸ਼ਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੈ ਵੀ ਉਹ ਕੇਸ ਲੜਨ ਵਾਲੇ ਵਕੀਲਾਂ ਨੂੰ ਵੀ ਜਿਹੜਾ ਉਹ ਧਮਕੀਆਂ ਦੇ ਰਹੇ ਨੇ
ਤੇ ਜਿਹੜੀਆਂ ਕਿ ਜੇਲ੍ਹ ਦੀ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਵੀ ਸਵਾਲ ਖੜਾ ਕਰਦੀਆਂ, ਜੇਲ੍ਹ ਦੀ ਵਿਵਸਥਾ ਨੂੰ ਲੈ ਕੇ ਵੀ ਸਵਾਲ ਖੜਾ ਕਰਦੀਆਂ। ਜੇਲ੍ਹ ਪ੍ਰਸ਼ਾਸਨ ਨੂੰ ਇਹੋ ਜਿਹੇ ਅਧਿਕਾਰੀਆਂ, ਅਪਰਾਧੀਆਂ ਉੱਤੇ ਸਖਤ ਕਾਰਵਾਈਆਂ ਕਰਨੀਆਂ ਚਾਹੀਦੀਆਂ, ਜਿਹੜੇ ਬੰਦੇ ਇਹੋ ਜਿਹੇ ਅਪਰਾਧੀਆਂ ਨੂੰ ਮੋਬਾਈਲ ਫੈਸਿਲਿਟੇਟ ਕਰਦੇ ਨੇ। ਸੋ 2 ਵਾਰ ਇਹਦੀ ਜ਼ਮਾਨਤ ਜਿਹੜੀ ਹੈ ਖਾਰਜ ਹੋਈ ਹੈ। ਅਪ੍ਰੈਲ 2021 ਦੇ ਵਿੱਚ ਇਹ ਟਰੈਮਾਡੋਲ ਕੈਪਸੂਲ ਦੇ ਨਾਲ ਇਹਨੂੰ ਕਾਬੂ ਕੀਤਾ ਗਿਆ ਸੀ। 27 ਅਪ੍ਰੈਲ ਨੂੰ ਫਰੀਦਕੋਟ ਪੁਲਿਸ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਹੋਇਆ ਸੀਗਾ ਤੇ ਉਸ ਤੋਂ ਬਾਅਦ ਇਹਨੇ ਫਿਰ 2021 ਦੇ ਵਿੱਚ ਜ਼ਮਾਨਤ ਅਰਜ਼ੀ ਲਾਈ ਸੀ ਤੇ ਜੱਜ ਨੇ ਮਨਜ਼ੂਰ ਨਹੀਂ ਕੀਤੀ। ਇਹਨੇ ਫਿਰ ਦੁਬਾਰਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਅਰਜ਼ੀ ਲਈ, ਫਿਰ ਵੀ ਜੱਜ ਨੇ ਮਨਜ਼ੂਰ ਨਹੀਂ ਕੀਤੀ। ਸੋ ਹੁਣ ਇਹ ਲਗਾਤਾਰ ਅਰਵਿੰਦਰ ਸਿੰਘ ਹੈ ਜਿਹੜਾ ਉਹ ਸਾਹਿਲ ਗੋਇਲ ਨੂੰ ਧਮਕੀਆਂ ਦੇ ਰਿਹਾ ਸੀਗਾ ਕਿ ਮੈਂ ਤੇਰੇ ਕਰਕੇ ਮੈਂ ਬੇਲ ਨਹੀਂ ਕਰਾ ਸਕਿਆ। ਸੋ ਕਹਿੰਦਾ ਮੈਂ ਨਸ਼ੇ ਦਾ ਕਾਰੋਬਾਰ ਕਰਦਾ, ਤੂੰ ਮੈਥੋਂ ਬਚ ਕੇ ਰਹਿ, ਮੇਰਾ ਭਰਾ ਤੈਨੂੰ ਦੇਖੂਗਾ। ਇੰਨਾ ਹੀ ਨਹੀਂ, ਉਹ ਕਹਿੰਦਾ ਅਸੀਂ ਤੈਨੂੰ ਜੇ ਤੂੰ ਟਾਂਗਾਂ ਅੜਾਈਆਂ ਸਾਡੇ ਮਾਮਲਿਆਂ ਦੇ ਵਿੱਚ ਤਾਂ ਫਿਰ ਅਸੀਂ ਤੈਨੂੰ ਜਾਨੋਂ ਵੀ ਮਾਰ ਦਿਆਂਗੇ। ਸੋ ਉਸ ਤੋਂ ਬਾਅਦ ਉਹਨੂੰ ਕਾਲਸ ਗਈਆਂ ਤੇ ਫਿਰ ਇਹਨੇ ਸ਼ਿਕਾਇਤ ਕੀਤੀ। ਹੁਣ ਇਹ ਤੋਂ ਫੋਨ ਜਿਹੜੇ ਆ ਬਰਾਮਦ ਕੀਤੇ ਗਏ ਨੇ। ਸਵਾਲ ਉਹੀ ਕਿ ਜੇਲ੍ਹਾਂ ਦੇ ਵਿੱਚੋਂ ਫੋਨ ਕੌਣ ਦੇ ਰਿਹਾ? ਸਾਡੇ ਸਿਸਟਮ ਦੇ ਵਿੱਚੋਂ ਬਲੈਕ ਸ਼ੀਪਸ ਖਤਮ ਕਿਉਂ ਨਹੀਂ ਹੁੰਦੀਆਂ? ਜੇ ਇੱਕ ਜੇਲ੍ਹ ਦੇ ਵਿੱਚ ਬੈਠਾ ਤਸਕਰ ਵਕੀਲ ਨੂੰ ਧਮਕੀ ਦੇ ਰਿਹਾ ਤੇ ਵਕੀਲਾਂ ਦਾ ਵੀ ਤਾਂ ਜਿਹੜਾ ਮੋਰਾਲ ਆ ਉਹ ਡਿੱਗੂਗਾ। ਅਗਲਾ ਕਹੂਗਾ ਯਾਰ ਠੀਕ ਹੈ, ਜਦੋਂ ਪੁਲਿਸ, ਪਹਿਲੀ ਗੱਲ ਤਾਂ ਪੁਲਿਸ ਬੰਦੇ ਨਹੀਂ ਫੜ ਰਹੀ, ਜਦੋਂ ਬੰਦਾ ਕੋਈ ਫੜ ਲਿਆ ਜਾਂਦਾ ਹੈ ਉਹਦੇ ਕੇਸ ਚੱਲਦਾ ਤੇ ਜਦੋਂ ਉਹ ਕੋਈ ਜ਼ਮਾਨਤ ਮੰਗਦਾ ਜਾਂ ਕੋਈ ਉਹਦਾ ਜਦੋਂ ਕਾਨੂੰਨੀ ਪੈਰਵਾਈ ਕਰਦੇ ਆ ਤੇ ਉਦੋਂ ਇਹ ਕਰ ਨਹੀਂ ਦਿੰਦੇ। ਉਦੋਂ ਨਸ਼ਾ ਤਸਕਰ ਜਿਹੜੇ ਧਮਕੀਆਂ ਦਿੰਦੇ ਆ। ਹਾਲਾਂਕਿ ਹਰੇਕ ਬੰਦਾ ਨਹੀਂ ਡਰਦਾ, ਪਰ ਕੁਛ ਬੰਦੇ ਆ ਜਦੋਂ ਅਗਲੇ ਦਾ ਸਾਰਾ ਐਡਰੈਸ ਦੱਸ ਦਿੰਦੇ, ਇੱਥੋਂ ਤੱਕ ਕਿ ਅਗਲੇ ਦੇ ਇਹ ਕਹਿ ਦਿੰਦਾ ਕਿ ਤੇਰਾ ਜਵਾਕ ਦਾ ਫਲਾਨਾ ਨਾਮ ਆ, ਫਲਾਣੇ ਸਕੂਲ ਦੇ ਵਿੱਚ ਪੜ੍ਹਦਾ, ਉਹਦੀ ਵੈਨ ਦਾ ਨੰਬਰ ਆਹਾ, ਇੰਨੇ ਵਜੇ ਸਕੂਲ 'ਚੋਂ ਚੜ੍ਹਦਾ ਤੇ ਇੰਨੇ ਵਜੇ ਘਰੇ ਉਤਰਦਾ। ਕੀ ਕਰੂਗਾ ਬੰਦਾ ਉੱਥੇ? ਸੋ ਇਹ ਤਾਂ ਜਿਹੜੇ ਵਿਵਸਥਾ ਚਲਾਉਣ ਵਾਲੇ ਲੋਕ ਆ, ਸਾਡੇ ਜਿਹੜੇ ਜੇਲ੍ਹ ਮੰਤਰੀ ਨੇ ਜਾਂ ਸਾਡੇ ਜਿਹੜੇ ਉੱਥੇ ਸੁਪਰਡੈਂਟ ਸਾਹਿਬ ਨੇ, ਉਹਨਾਂ ਨੂੰ ਮਾੜਾ ਜਿਹਾ ਪੁੱਛ ਪੜਤਾਲ ਸਖਤ ਕਰਕੇ ਮਾੜੇ ਜਿਹੇ ਉਹਨਾਂ ਨੂੰ ਕਰਨੀ ਚਾਹੀਦੀ ਹੈ ਸਖਤਾਈ ਕਿ ਭਾਈ ਤੁਹਾਡੇ ਹੁੰਦੇ ਆਹ ਕੁਛ ਹੋਈ ਜਾਂਦਾ। ਹੁਣ ਹਰ ਕੋਈ AIG ਮਨਮੋਹਨ ਕਮਾਲ ਵਰਗਾ ਤਾਂ ਨਹੀਂ ਨਾ ਕਿ ਜਿਹੜਾ 50 ਲੱਖ ਰੁਪਏ ਨੂੰ ਵੀ ਠੋਕਰ ਮਾਰ ਦੇ। ਇੱਥੇ ਤਾਂ ਲੋਕਾਂ ਦਾ ਈਮਾਨ ਇੰਨਾ ਕੁ ਮਹਿੰਗਾ 5-5 600 ਦੇ ਵਿੱਚ ਵੀ ਵਿਕੀ ਜਾਂਦਾ। ਸੋ ਖੈਰ, ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ ਰਾਜ ਕਰਨਵੀਰ ਸਿੰਘ ਜੀ ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।